ਨੂੰ ਤੇ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 15 ਤਰੀਕ ਆ ਤੇ ਦਿਨ ਜਿਹੜਾ ਸੋਮਵਾਰ ਆ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਰਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਹੰਡਾਈ ਦੇ ਅਤੇ ਹੋਰ ਮੇਕ ਮਾਡਲਸ ਦੇ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰ ਇਹਨਾਂ ਕੋਲ ਖਰੀਦ ਸਕਦੇ ਹੋ। ਫਾਈਨੈਂਸਿੰਗ ਕਰਦੇ ਨੇ। ਕਾਲ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 700 76 98 ਦੇ ਉੱਤੇ ਜੀ। ਤੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਅੱਜ ਦੱਸਦੀ ਜਾਈਏ ਅਪ੍ਰੈਲ 15 ਜਿਹੜੀ ਆ ਲਾਸਟ ਡੇਟ ਹੈਗੀ ਆ ਤੁਹਾਡੀ ਟੈਕਸ ਫਾਈਲ ਕਰਨ ਦੀ। ਤੇ ਜੇ ਤੁਸੀਂ ਟੈਕਸ ਨਹੀਂ ਫਾਈਲ ਕੀਤਾ ਤੇ ਅੱਜ ਲਾਸਟ ਡੇਟ ਆ, ਨਹੀਂ ਤਾਂ ਕਾਫੀ ਵੱਡੀ ਪੈਨਲਟੀ ਪੈਂਦੀ ਹੈਗੀ ਆ। ਰਾਤ ਦੇ 12 ਵਜੇ ਤੱਕ ਤੁਸੀਂ ਟੈਕਸ ਫਾਈਲ ਕਰ ਸਕਦੇ ਹੋ ਜਾਂ ਉਹਦੀ ਐਕਸਟੈਂਸ਼ਨ ਫਾਈਲ ਕਰ ਸਕਦੇ ਆ ਤੇ ਜਿਹੜਾ ਤੁਸੀਂ ਐਸਟੀਮੇਟਡ ਪੈਸੇ ਦੇਣੇ ਹੁੰਦੇ ਆ IRS ਨੂੰ ਉਹ ਭੇਜ ਸਕਦੇ ਹੋ। ਰਾਤ ਦੇ 12 ਵਜੇ ਤੱਕ ਅੱਜ ਅਪ੍ਰੈਲ 15 ਨੂੰ ਜਿੰਨੇ ਵੀ USA ਦੇ ਵਿੱਚ ਸਾਡੇ ਸਰੋਤੇ ਸੁਣ ਰਹੇ ਆ, ਜਿੰਨੇ ਵੀ US ਦੇ ਸਿਟੀਜ਼ਨ ਆ, ਪਰਮਾਨੈਂਟ ਰੈਜ਼ੀਡੈਂਟ ਆ, ਲੀਗਲ ਰੈਜ਼ੀਡੈਂਟ ਆ, ਉਹਨਾਂ ਨੂੰ ਟੈਕਸ ਭਰਦਾ ਆ ਬੰਦਾ ਜੀ। ਹਜੇ ਤੱਕ ਵੀ ਕਹਿੰਦੇ ਵੀ ਫਰਾਈਡੇ ਸ਼ਾਮ ਨੂੰ ਜਿਹੜੀ IRS ਵੱਲੋਂ ਇਹ ਰਿਪੋਰਟ ਦਿੱਤੀ ਗਈ ਸੀ 50 ਮਿਲੀਅਨ ਲੋਕਾਂ ਨੇ ਹਜੇ ਫਾਈਲ ਨਹੀਂ ਕੀਤਾ ਟੈਕਸ। ਵਾਓ। ਸੋ ਜੇ ਤੁਸੀਂ ਨਹੀਂ ਕੀਤਾ ਤੁਸੀਂ ਇਕੱਲੇ ਨਹੀਂ ਹੈਗੇ, ਇਹਦਾ ਮਤਲਬ ਹੋਰ ਵੀ ਬਹੁਤ ਸਾਰੇ ਲੋਕ ਇੱਥੋਂ ਇੱਕ ਚੀਜ਼ ਇਹ ਵੀ ਫਿਰ ਹਰਜੋਤ ਸਿੰਘ ਜੀ ਸੰਭਾਵਨਾ ਜਾਗਦੀ ਆ ਵੀ IRS ਦਾ ਇਲੈਕਟ੍ਰੋਨਿਕ ਜਿਹੜਾ ਫਾਈਲ ਕਰਨ ਵਾਲਾ ਸਿਸਟਮ ਬ੍ਰੇਕਡਾਊਨ ਵੀ ਹੋ ਸਕਦਾ ਆ ਜਦੋਂ ਇੰਨੇ ਜ਼ਿਆਦਾ ਜਾਣਿਆਂ ਨੇ ਸਾਰਿਆਂ ਨੇ ਇਕੱਠਿਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਅਤੇ ਅਕਸਰ ਇੱਦਾਂ ਹੁੰਦਾ ਵੀ ਆ। ਕਈ ਵਾਰੀ ਲੋਕ ਇਹ ਸੋਚਦੇ ਨੇ ਵੀ ਕੋਈ ਨਹੀਂ IRS ਨੇ ਐਕਸਟੈਂਸ਼ਨ ਜਿਹੜੀ 1-2 ਦਿਨਾਂ ਦੀ ਦੇ ਦੇਣੀ ਆ, ਪਰ ਇਸ ਵਾਰ ਵੀਕਐਂਡ ਪਹਿਲਾਂ ਹੀ ਜਿਹੜਾ ਹੈ ਉਹ ਆ ਚੁੱਕਾ। ਜ਼ਿਆਦਾਤਰ ਜੇ 15 ਤਰੀਕ ਇਰਦ ਗਿਰਦ ਵੀਕਐਂਡ ਦੇ ਆ ਰਹੀ ਹੁੰਦੀ ਆ ਅਤੇ ਉਹ ਵੀਕਐਂਡ ਨੂੰ ਵਿੱਚ ਇਨਕਲੂਡ ਕਰਕੇ ਉਹ ਸੋਮਵਾਰ ਤੱਕ ਜਿਹੜਾ ਉਹ ਕਰ ਦਿੰਦੇ ਹੁੰਦੇ ਆ, ਪਰ ਇਸ ਵਾਰੀ ਪਹਿਲਾਂ ਹੀ ਇਹ ਸੋਮਵਾਰ ਨੂੰ 15 ਤਰੀਕ ਆਈ ਹੋਈ ਆ। ਸੋ ਇਹ ਬਹੁਤ ਜ਼ਰੂਰੀ ਆ, ਬੜੀ ਅਹਿਮ ਜਿਹੜੀ ਇਹ ਚੀਜ਼ ਆ। ਤੁਹਾਡੇ ਟੈਕਸ ਦੇ ਨਾਲ ਤੁਹਾਡੇ ਲਈ ਜਿਹੜੀਆਂ ਬਹੁਤ ਸਾਰੀਆਂ ਸੁਵਿਧਾਵਾਂ ਇਨਫਰਾਸਟਰਕਚਰ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਆ ਅਤੇ ਟੈਕਸ ਭਰਨਾ ਬਹੁਤ ਜ਼ਰੂਰੀ ਆ। ਜਿਹੜੀ ਵੀ ਤੁਸੀਂ ਕੰਮ ਕੀਤਾ ਆ ਜਾਂ ਚਾਹੇ ਕਿਸੇ ਦੇ ਲਈ ਕੰਮ ਕੀਤਾ ਹੈ, ਚਾਹੇ ਆਪਣੇ ਲਈ ਖੁਦ ਲਈ ਕੰਮ ਕੀਤਾ ਆ, ਸੋ ਉਸ ਦਾ ਬਣਦਾ ਹੋਇਆ ਟੈਕਸ ਜਿਹੜਾ ਹਿੱਸਾ ਆ ਉਹ ਤੁਹਾਨੂੰ ਜਿਹੜਾ ਉਹ ਭਰਨਾ ਹੀ ਪੈਣਾ ਆ। ਨਹੀਂ ਤਾਂ ਫਿਰ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕਾਂ ਦੇ ਉੱਤੇ ਪ੍ਰੋਬਲਮਾਂ ਆਉਂਦੀਆਂ, ਕਈਆਂ ਦੇ ਸੈਲਰੀ ਦੇ ਉੱਤੇ, ਕਈਆਂ ਦੇ ਘਰਾਂ ਦੇ ਉੱਤੇ, ਕਿੱਥੇ ਨਹੀਂ ਤਾਂ ਬਾਅਦ ਦੇ ਵਿੱਚ ਲੀਨਾਂ ਜਿਹੜੀਆਂ ਉਹ ਪੈ ਜਾਂਦੀਆਂ ਆ। ਸੋ ਬੜੀ ਅਹਿਮ ਚੀਜ਼ ਆ। ਨਾ ਭਰਨਾ ਇੱਕ ਬੜੇ ਵੱਡਾ ਜੁਰਮਾਨਾ ਅਤੇ ਇੱਕ ਉਹਦੀ ਪੈਨਲਟੀ ਜਿਹੜੀ ਉਸ ਨੂੰ ਉਹ ਦੇਖਿਆ ਜਾਂਦਾ ਆ। ਸੋ ਤੁਹਾਡੇ ਕੋਲ ਅੱਜ ਦਾ ਦਿਨ ਹੈਗਾ ਆ, ਆਈਦਰ ਟੈਕਸ ਜਿਹੜਾ ਆ ਉਹ ਅੱਜ ਭਰੋ, ਨਹੀਂ ਤਾਂ ਐਕਸਟੈਂਸ਼ਨ ਦੇ ਲਈ ਫਾਈਲ ਕਰੋ। ਅਤੇ ਇੱਕ ਜ਼ਰੂਰ ਹਰਜੋਤ ਸਿੰਘ ਜੀ ਦੱਸਿਓ ਵੀ ਇੰਡੀਵਿਜੂਅਲ ਵਾਲੇ ਤਾਂ ਨਹੀਂ ਫਾਈਲ ਕਰ ਸਕਦੇ ਐਕਸਟੈਂਸ਼ਨ, ਕਿ ਸਿਰਫ ਉਹ ਕਾਰਪੋਰੇਟ ਵਾਲਿਆਂ ਨੂੰ ਹੀ ਅਧਿਕਾਰ ਹੁੰਦਾ? ਇੰਡੀਵਿਜੂਅਲ ਵਾਲੇ ਫਾਈਲ ਕਰ ਸਕਦੇ ਐਕਸਟੈਂਸ਼ਨ, ਪਰ ਐਕਸਟੈਂਸ਼ਨ ਫਾਈਲ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਟੈਕਸ ਆ ਉਹ ਵੀ ਲੇਟਰ ਆਨ ਦੇਣਾ। ਤੁਹਾਨੂੰ ਅਮਾਊਂਟ ਜਿਹੜਾ ਤੁਸੀਂ ਐਸਟੀਮੇਟਡ ਆ ਵੀ ਇੰਨੇ ਪੈਸੇ ਅਸੀਂ ਦੇਣੇ IRS ਨੂੰ, ਉਹ ਤੁਸੀਂ ਹੁਣ ਚੈੱਕ ਘੱਲ ਸਕਦੇ ਹੋ ਜੀ। ਤੇ ਜਿਹੜਾ ਐਕਸਟੈਂਸ਼ਨ ਆ ਉਹ ਫਾਈਲ ਕਰ ਸਕਦੇ ਆ। ਐਕਸਟੈਂਸ਼ਨ ਜਿਹੜੀ ਆ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਹੈਗਾ ਟੈਕਸ ਪ੍ਰੋਫੈਸ਼ਨਲ ਉਹ ਫਾਈਲ ਕਰ ਸਕਦਾ ਆ। ਬਹੁਤ ਸਾਰੇ ਜਿਹੜੇ ਟੈਕਸ ਪ੍ਰੈਪਰੇਸ਼ਨ ਸੌਫਟਵੇਅਰ ਕੰਪਨੀਜ਼ ਹੈਗੀਆਂ ਆ ਉਹ ਵੀ ਜਿਹੜੀਆਂ ਐਕਸਟੈਂਸ਼ਨ ਫਾਈਲ ਕਰ ਸਕਦੀਆਂ। ਅਤੇ ਜਿਹੜਾ ਇੰਡੀਵਿਜੂਅਲ ਟੈਕਸ ਰਿਟਰਨ ਅਤੇ ਟੈਕਸਸ ਪੇ ਕਰਨ ਦੀ ਜਿਹੜੀ ਆ ਲਾਸਟ ਡੇਟ ਅਪ੍ਰੈਲ 15 ਆ, ਜਾਂ ਐਕਸਟੈਂਸ਼ਨ ਕਰਨ ਦੀ ਵੀ ਕਈ ਏਰੀਏ ਦੇ ਵਿੱਚ ਛੁੱਟੀਆਂ ਹੈਗੀਆਂ। 2-3 ਸਟੇਟਾਂ ਜਿਹੜੀ ਮੇਨ ਆ ਮੈਸਾਚੂਸੈਟਸ ਹੈਗੀ ਆ, ਉੱਥੇ ਅਪ੍ਰੈਲ 17 ਦਿੱਤੀ ਗਈ ਹੈਗੀ ਆ।
ਜੀ ਹਰਜੋਤ ਸਿੰਘ ਜੀ, ਇਸ ਦੇ ਬਾਬਤ ਇੱਕ ਨਾ ਥੋੜੇ ਦਿਨ ਪਹਿਲਾਂ ਖਬਰ ਆਈ ਸੀ, ਇੱਕ ਨਾ IRS ਵਾਲੇ ਖੁਦ ਆਪਣਾ ਇੱਕ ਸੌਫਟਵੇਅਰ ਆਲਮੋਸਟ ਤਿਆਰ ਕਰ ਰਹੇ ਸੀ ਜਿਹੜਾ ਕਿ ਫ੍ਰੀ ਦੇਣਾ ਚਾਹੁੰਦੇ ਸੀ ਉਹ ਸਾਰਿਆਂ ਨੂੰ, ਪਰ ਟਰਬੋ ਟੈਕਸ ਵਾਲੇ ਜਿਹੜੀ ਕਿ ਇਸ ਟਾਈਮ ਬਹੁਤ ਵੱਡੀ ਇੱਕ ਕੰਪਨੀ ਟੈਕਸ ਭਰਨ ਵਾਲੀ ਆ, ਉਹਨਾਂ ਨੇ ਬਹੁਤ ਜ਼ਿਆਦਾ ਉਸ ਦੇ ਅਗੇਂਸਟ ਲੌਬੀ ਕੀਤੀ ਤੇ IRS ਨੂੰ ਉਹ ਫ੍ਰੀ ਸੌਫਟਵੇਅਰ ਜਿਹੜਾ ਹਰ ਇੱਕ ਦੇ ਕੰਮ ਜਿਹੜਾ ਉਹ ਆ ਸਕਦਾ ਸੀ ਉਹ ਉਹਨਾਂ ਨੇ ਨਹੀਂ ਕਰਨ ਦਿੱਤਾ, ਤਾਂ ਜੋ ਇਹ ਆਪਣਾ ਸੌਫਟਵੇਅਰ ਵੱਧ ਤੋਂ ਵੱਧ ਜਿਹੜਾ ਆ ਉਹ ਵੇਚ ਜਿਹੜਾ ਸਕਣ। $multi-million ਉਹਨਾਂ ਨੇ ਇਸ ਦੇ ਅਗੇਂਸਟ ਫ੍ਰੀ ਜਿਹੜਾ IRS ਦੇ ਵੱਲੋਂ ਸੌਫਟਵੇਅਰ ਤਿਆਰ ਕਰਨਾ ਸੀਗਾ ਉਸ ਦੇ ਖਿਲਾਫ ਉਹਨਾਂ ਨੇ ਖਰਚਿਆ। ਸੋ ਤੁਸੀਂ ਦੇਖੋ ਵੀ ਤੁਹਾਡੇ ਟੈਕਸ ਭਰਨ ਤੋਂ ਲੈ ਕੇ ਤੇ ਹਰ ਇੱਕ ਚੀਜ਼ ਕਿੱਥੇ ਤੱਕ ਵਰਤੀ ਜਾਂਦੀ, ਕਿਸ ਤਰੀਕੇ ਦੀ ਲੌਬਿੰਗ ਚੱਲ ਰਹੀ ਆ। ਪਰ ਸਰਕਾਰ ਦੀ ਵੀ ਕਿਤੇ ਨਾ ਕਿਤੇ ਫਿਰ ਹਰਜੋਤ ਸਿੰਘ ਜੀ ਇਹ ਨਾਕਾਮੀ ਆ ਵੀ ਇਸ ਦੇ ਉੱਤੇ ਵੀ ਕੋਈ ਸਖਤ ਸਟੈਂਡ ਜਿਹੜਾ ਨਾ ਲੈਂਦੇ ਹੋਏ ਵੀ ਲੋਕਾਂ ਦੀ ਜੇ ਇੰਨੀ ਮਦਦ ਹੋ ਸਕਦੀ, ਕਿਉਂਕਿ ਬਹੁਤ ਸਾਰੇ ਲੋਕ ਨਹੀਂ ਅਫੋਰਡ ਵੀ ਕਰ ਸਕਦੇ ਹੁੰਦੇ ਵੀ ਕਿਸੇ CPA ਦੇ ਕੋਲੋਂ ਜਾਂ ਇੱਦਾਂ ਕਰਕੇ ਉਹ ਭਰਵਾ ਸਕਣ, ਤੇ ਉਹ ਟਰਬੋ ਟੈਕਸ ਆਨਲਾਈਨ ਜਿਹੜੀ ਇਹ ਸਹੂਲਤ ਜਿਹੜੀ ਉਹ ਦਿੰਦੀ ਆ। ਸੋ ਇਹ ਕਹਿੰਦੇ ਆ ਵੀ ਇਹ ਤੁਹਾਡੀਆਂ ਸਾਰੀਆਂ ਚੀਜ਼ਾਂ ਉਹ ਪਹਿਲੋਂ ਕਹਿੰਦੇ ਆ ਵੀ ਆਨਲਾਈਨ ਫ੍ਰੀ ਜਿਹੜਾ ਫਾਈਲ ਕਰ ਸਕਦੇ, ਪਰ ਕਿਉਂਕਿ ਜਿਹੜਾ ਟੈਕਸ ਭਰਨਾ ਬੜਾ ਕੰਪਲੀਕੇਟਡ ਥਿੰਗ ਹੁੰਦਾ ਆ, ਕਿਸੇ ਦਾ ਕੁਛ ਕਿਤੇ ਲਾਇਆ ਹੁੰਦਾ, ਕਿਸੇ ਦਾ ਕੁਛ ਕਿ ਡਿਡਕਸ਼ਨ 'ਚ ਆਉਂਦਾ, ਕਿਤੇ ਕੁਛ ਜਾਂਦਾ ਆ। ਸੋ ਇਹ ਸਾਰਾ ਕੁਛ ਜਿਹੜਾ ਬਹੁਤ ਜ਼ਰੂਰੀ ਹੈ ਤੇ ਧਿਆਨ ਦੇ ਨਾਲ ਜਿਹੜਾ ਭਰਨ ਵਾਲੀ ਹੈ ਜਿਹੜੀ ਚੀਜ਼ ਆ, ਨਹੀਂ ਤਾਂ ਬਾਅਦ ਦੇ ਵਿੱਚ IRS ਵਾਲਾ ਮਾਮਲਾ ਤੇ ਕਈ ਸਾਲਾਂ ਬਾਅਦ ਜਾ ਕੇ ਵੀ ਡੰਗ ਜਾਂਦਾ ਹੁੰਦਾ ਦੀਆਂ ਆਉਂਦੀਆਂ ਰਹਿੰਦੀਆਂ ਫਿਰ, ਨਹੀਂ ਤਾਂ ਫਿਰ ਕਿਉਂਕਿ ਇਹਦੇ ਨਾਲ ਇਹ ਵੀ ਇੱਕ ਹਰਜੋਤ ਸਿੰਘ ਜੀ ਸਕੈਮ ਵੀ ਜੁੜ ਜਾਂਦਾ ਹੈ। ਬਹੁਤ ਸਾਰੇ ਲੋਕ ਤੁਹਾਨੂੰ ਇਸ ਦੇ ਡਰ ਦੇ ਨਾਲ, ਸਕੈਮ ਦੇ ਡਰ ਦੇ ਨਾਲ ਤੁਹਾਡੇ ਤੋਂ ਡਾਲਰ ਜਿਹੜੇ ਹਥਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ। ਸੋ ਬਹੁਤ ਧਿਆਨ ਦੇ ਨਾਲ ਤੇ ਜਿਹੜੀ ਚੀਜ਼ ਚੱਜ ਦੇ ਨਾਲ ਕਰਨ ਵਾਲੀ ਚੀਜ਼। ਨਾਲੇ ਰਾਜਕਰਮਵੀਰ ਸਿੰਘ ਜੀ, ਦੋ ਚੀਜ਼ਾਂ ਇਦਾਂ ਦੀਆਂ, ਇੱਕ IRS ਤੇ ਇੱਕ ਇਮੀਗ੍ਰੇਸ਼ਨ, ਜਿਹੜੀ ਚਿੱਠੀ ਆ ਜਾ ਚਾਹੇ ਤੁਸੀਂ ਸਾਰਾ ਕੁਝ ਸਹੀ ਹੋਵੇ ਫਿਰ ਵੀ ਬੰਦਾ ਡਰ ਜਾਂਦਾ। ਤੇ ਹਰਜੋਤ ਜੀ ਇਹ ਕੀ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਡਰਾਈਵ ਕਰ ਰਹੇ ਹੁੰਦੇ, ਪੁਲਿਸ ਵਾਲੇ ਦੀ ਗੱਡੀ ਪਿੱਛੇ ਆ ਜੇ ਤਾਂ ਸਾਰਿਆਂ ਨੂੰ ਉਦਾਂ ਹੀ ਡਰ ਲੱਗਣ ਲੱਗ ਜਾਂਦਾ, ਭਾਵੇਂ ਬੰਦਾ ਸਪੀਡ ਲਿਮਿਟ ਤੇ ਜਾ ਰਿਹਾ ਹੋਵੇ, ਰਜਿਸਟ੍ਰੇਸ਼ਨ ਹੋਵੇ, DL ਵੀ ਤੁਹਾਡਾ ਠੀਕ ਹੋਵੇ, ਬੰਦਾ ਉਦਾਂ ਹੀ ਜਿਹੜਾ ਡਰ ਜਾਂਦਾ, ਇੱਦਾਂ ਫੀਲ ਲੱਗਣ ਲੱਗ ਜਾਂਦਾ ਉਹਨੂੰ ਵੀ ਮੈਂ ਪਤਾ ਨਹੀਂ ਕੀ ਕਰਤਾ ਆ, ਵੀ ਪੁਲਿਸ ਵਾਲਾ ਲਾਗੋਂ ਦੀ ਲੰਘ ਰਿਹਾ ਜਾਂ ਪਿੱਛੇ ਜਿਹੜਾ ਉਹ ਆ ਰਿਹਾ। ਸੋ ਇਹ ਇੱਕ ਜਿਹੜੇ ਕੁਛ ਅਜਿਹੇ ਜਿਹੜੇ ਕਹਿ ਲਓ ਵੀ ਸੰਸਥਾਵਾਂ ਹੁੰਦੀਆਂ ਉਹਨਾਂ ਤੋਂ ਮਨਾਂ ਦੇ ਵਿੱਚ ਡਰ ਭੈ ਜਿਹੜਾ ਉਹ ਬਣਿਆ ਹੀ ਰਹਿੰਦਾ। ਬਿਲਕੁਲ। ਸੋ IRS ਦੇ ਕਹਿੰਦੇ ਆ ਵੀ IRS ਵਾਲੇ ਵੀ ਤੁਸੀਂ ਰਸ਼ ਨਾ ਕਰੋ। ਕਈ ਵਾਰੀ ਕੀ ਹੁੰਦਾ, ਰਸ਼ ਕਰਨ ਦੇ ਨਾਲ ਤੁਸੀਂ ਆਪਣਾ ਟੈਕਸ ਰਿਟਰਨ ਜਿਹੜਾ ਉਹ ਗਲਤ ਵੀ ਭਰ ਸਕਦੇ, ਮਿਸਟੇਕਸ ਤੁਹਾਨੂੰ ਲੱਗ ਸਕਦੀਆਂ ਹੈਗੀਆਂ। ਉਹਦਾ ਨਤੀਜਾ ਇਹ ਹੋਊਗਾ ਵੀ ਤੁਹਾਡਾ ਪ੍ਰੋਸੈਸਿੰਗ ਟਾਈਮ ਜਿਹੜਾ ਲੰਮਾ ਹੋ ਜਾਊਗਾ ਤੇ ਟੈਕਸ ਰਿਫੰਡ, ਬਹੁਤ ਸਾਰੇ ਲੋਕਾਂ ਨੂੰ ਪੈਸੇ ਵਾਪਸ ਆਣੇ ਹੁੰਦੇ ਆ, ਉਹ ਡਿਲੇ ਹੋ ਸਕਦਾ ਹੈਗਾ ਆ। ਕਹਿੰਦੇ ਵੀ ਬੈਸਟ ਵੇ ਜਿਹੜਾ ਹੈਗਾ ਆ ਟੂ ਅਵੋਇਡ ਐਨੀ ਮਿਸਟੇਕਸ, ਇਲੈਕਟ੍ਰੋਨਿਕਲੀ ਤੁਸੀਂ ਫਾਈਲ ਕਰੋ। ਤੇ IRS ਐਸਟੀਮੇਟ ਕਰ ਰਿਹਾ ਵੀ 70% ਟੈਕਸ ਪੇਅਰ ਜਿਹੜੇ ਹੈਗੇ ਆ ਉਹਨਾਂ ਨੇ ਇਲੈਕਟ੍ਰੋਨਿਕਲੀ ਜਿਹੜੀ IRS ਫ੍ਰੀ ਫਾਈਲ ਸੌਫਟਵੇਅਰ ਆ ਉਹਦੇ ਰਾਹੀਂ ਫਾਈਲ ਕਰਨਾ ਆ ਐਟ ਨੋ ਚਾਰਜ। ਕੋਈ ਉਹਨਾਂ ਦਾ ਜਿਹੜਾ ਚਾਰਜ ਨਹੀਂ ਹੁੰਦਾ ਉਹ IRS ਵਾਲੇ ਦਾ, ਪਰ ਤੁਹਾਡਾ ਜਿਹੜਾ ਟੈਕਸ ਭਰਨ ਵਾਲਾ ਆ ਉਹਦੀ ਤਾਂ ਰੋਜੀ ਰੋਟੀ ਹੋਈ ਆ, ਉਹਨੂੰ ਤਾਂ ਪੈਸੇ ਤੁਹਾਤੋਂ ਚਾਰਜ ਕਰਨੇ ਹੈਗੇ ਆ। ਜੀ ਬਿਲਕੁਲ। ਸੋ ਟੈਕਸ ਡੇ ਅੱਜ ਹੈਗਾ ਆ, ਸੋ ਜ਼ਰੂਰ ਤੁਸੀਂ ਇਸ ਨੂੰ ਭਰੋ ਅੰਟਿਲ ਕੋਈ IRS ਵੱਲੋਂ ਐਕਸਟੈਂਸ਼ਨ ਦੀ ਜਿਹੜੀ ਉਹ ਨਹੀਂ ਆਉਂਦੀ। ਨਹੀਂ, ਪਲੰਟੀ ਬਹੁਤ ਹੁੰਦੀ ਆ ਰਾਜਕਰਮਵੀਰ ਸਿੰਘ ਜੀ। ਕੀ ਹੁੰਦਾ ਵੀ ਆਪਾਂ ਕਈ ਵਾਰੀ ਕਾਲ ਕਰ ਜਾਂਦੇ, ਮੁੜ ਕੇ ਫਿਰ ਪਲੰਟੀ ਕਿੰਨੇ % ਜਿਹੜੀ ਆ ਉਹਦੇ ਤੇ ਦੇਣੀ ਪੈਂਦੀ ਹੈ। ਬਿਲਕੁਲ। ਤੇ ਇਹ ਵੀ ਜਿਹੜਾ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ, ਇਸ ਵਾਰੀ ਜਿਹੜੇ ਨਵੇਂ ਟੈਕਸ ਡਿਡਕਸ਼ਨਸ ਆ ਉਹ ਹੈਗੀਆਂ ਆ, ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਉਹਨਾਂ ਨੇ ਸਿੰਗਲ ਫੈਮਿਲੀ ਲਈ, ਬੱਚਿਆਂ ਦੇ ਲਈ, ਹੋਰ ਵੱਖ-ਵੱਖ ਤਰ੍ਹਾਂ ਦੀਆਂ ਡਿਡਕਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਆ। ਬਹੁਤ ਸਾਰੇ ਲੋਕਾਂ ਨੇ ਜਦੋਂ ਟੈਕਸ ਭਰਨਾ ਹੈ ਉਹਨਾਂ ਨੇ ਕਹਿਣਾ ਵੀ ਇਸ ਵਾਰ ਰਿਟਰਨ ਜਿਹੜਾ ਵਾਪਸ ਵੀ ਨਹੀਂ ਆਇਆ। ਉਸ ਦੇ ਵਿੱਚ ਕਾਰਨ ਇਹ ਰਿਹਾ ਆ ਵੀ ਜਦੋਂ ਹੁਣ ਰੀਸੈਂਟਲੀ W2 ਵੇਜਸ ਜਿਹੜੇ ਦਿੱਤੇ ਗਈਆਂ ਉਹਦੇ ਵਿੱਚ ਫੈਡਰਲ ਵਿਦ ਹੋਲਡਿੰਗ ਉਹਨਾਂ ਨੇ ਘਟਾ ਲਈਆਂ ਸੀਗੀਆਂ, ਤਾਂ ਜੋ ਜਿਹੜੇ EMPLOYEES ਉਹਨਾਂ ਨੂੰ ਲੱਗੇ ਵੀ ਤੁਹਾਡੀ ਤਨਖਾਹ ਜਿਹੜੀ ਵੱਧ ਗਈ ਆ ਟੈਕਸ ਡਿਡਕਸ਼ਨ ਦੇ ਕਰਕੇ। ਪਰ ਹੁਣ ਜਦੋਂ ਤੁਸੀਂ ਟੈਕਸ ਭਰਨਾ ਆ ਤਾਂ ਇਸ ਚੀਜ਼ ਦੇ ਲਈ ਝਟਕੇ ਦੇ ਲਈ ਵੀ ਤਿਆਰ ਰਹੋ ਵੀ ਫੈਡਰਲ ਵਿਦ ਹੋਲਡਿੰਗ ਉਹਨਾਂ ਨੇ ਕਾਫੀ ਜ਼ਿਆਦੀਆਂ ਜਿਹੜੀਆਂ ਪਹਿਲੋਂ ਉਹਨਾਂ ਨੇ ਵੇਜਸ ਦੇ ਵਿੱਚ ਨਹੀਂ ਕੱਟੀਆਂ, ਉਹ ਟੈਕਸ ਜਦੋਂ ਭਰਨ ਲੱਗੇ ਉਦੋਂ ਉਹਨਾਂ ਨੇ ਕੱਟਣੀਆਂ। ਤੇ ਹੋ ਸਕਦਾ ਵੀ ਜਿਹੜਾ ਤੁਸੀਂ ਟੈਕਸ ਰਿਟਰਨ ਸੋਚ ਰਹੇ ਆ ਵੀ ਤੁਹਾਨੂੰ ਜਿਹੜਾ ਪੂਰੇ ਦਾ ਪੂਰਾ ਆਉਣਾ ਆ ਉਹ ਉਹਨਾਂ ਰਿਟਰਨ ਜਿਹੜਾ ਉਹ ਤੁਹਾਨੂੰ ਨਾ ਆਵੇ ਜਾਂ ਪੱਲਿਓਂ ਵੀ ਜਿਹੜਾ ਉਹ ਦੇਣਾ ਪੈ ਸਕਦਾ ਆ। ਸੋ ਕਈਆਂ ਦੇ ਜਿਹੜਾ ਬੜਾ ਕੁਛ ਉੱਤੇ ਥੱਲੇ ਹੋਣਾ। ਸੋ ਇੱਕ ਵਾਰੀ ਸਾਰਾ ਕੁਛ ਭਰ ਦਿੱਤਾ ਜਾਊਗਾ, ਉਸ ਤੋਂ ਬਾਅਦ ਦੇ ਵਿੱਚ IRS ਵਾਲੇ ਜਿਹੜੇ ਪੂਰੇ ਆਪਣੇ ਆંકੜੇ ਜਾਰੀ ਕਰਨਗੇ ਜੀ। ਸੋ ਆਓ ਅੱਜ ਦੀਆਂ ਕੁਝ ਜਿਹੜੀਆਂ ਮੇਨ ਖਬਰਾਂ ਸਾਡੇ ਮੁਲਕ ਦੀਆਂ ਹੈਗੀਆਂ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਲੋਰੀ ਲੌਲਿਨ ਤੇ ਜਿਹੜੇ ਉਹਨਾਂ ਦਾ ਫੈਸ਼ਨ ਡਿਜ਼ਾਈਨਰ ਹਸਬੈਂਡ ਹੈਗਾ ਮਸੀਮੋ ਜਿਆਨੂਲੀ,
ਦੋਨਾਂ ਨੇ ਕਹਿੰਦੇ ਨਾਟ ਗਿਲਟੀ ਪਲੀਆ ਫਾਈਲ ਕੀਤਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤਿਆਂ 'ਚ ਆਪਾਂ ਕਵਰ ਕੀਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਦਿਵਾਉਣ ਦੇ ਲਈ ਜਿਹੜੇ ਬਰਾਈਬਰੀ ਦਿੱਤੀ ਸੀ, ਰਿਸ਼ਵਤ ਦਿੱਤੀ ਸੀਗੀ। ਲੌਲਿਨ 54 ਸਾਲਾਂ ਦੇ ਅਤੇ ਜਿਓਨੋਲੀ 55 ਸਾਲਾਂ ਦੇ ਉਹਨਾਂ ਨੇ ਕਹਿੰਦੇ ਵੀ ਕੋਰਟ ਦੇ ਵਿੱਚ ਉਹ ਅਪੀਅਰ ਹੋਏ ਅਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਾਟ ਗਿਲਟੀ ਹੈਗੇ ਆ। ਜਦੋਂ ਤੋਂ ਇਹ ਮੁੱਦਾ ਗਰਮਾਇਆ ਬਹੁਤ ਸਾਰੇ ਲੋਕ ਜਿਹੜੇ ਆ ਇਹਦੇ ਵਿੱਚ ਫਸਦੇ ਨਜ਼ਰ ਆਏ ਹੈਗੇ ਆ। ਅਤੇ ਇੱਕ ਕਹਿੰਦੇ ਵੀ ਫਾਰਮਰ ਹਾਲਮਾਰਕ ਚੈਨਲ ਸਟਾਰ ਜਿਹੜੇ ਇਹੀ ਹੈਗੇ ਆ ਅਤੇ ਇਹਨਾਂ ਨੂੰ $1 ਮਿਲੀਅਨ ਦੇ ਬੌਂਡ ਦੇ ਉੱਤੇ ਪਿੱਛੇ ਛੱਡਿਆ ਗਿਆ ਸੀ ਵੀ ਉਹਨਾਂ ਨੇ ਆਪਣੀਆਂ ਦੋਨੋਂ ਬੇਟੀਆਂ ਨੂੰ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਦਾਖਲਾ ਦਿਵਾਉਣ ਦੇ ਲਈ $5 ਲੱਖ ਈਚ ਦਿੱਤਾ ਸੀਗਾ। ਜੀ ਬਿਲਕੁਲ। ਸੋ ਇਹ ਬਹੁਤ ਸਾਰਾ ਇੱਕ ਵੱਡਾ ਜਿਹੜਾ ਸਕੈਂਡਲ ਕਾਲਜ ਐਡਮਿਸ਼ਨਸ ਦਾ ਇਹ ਇਸ ਟਾਈਮ ਸਾਹਮਣੇ ਆਇਆ ਹੋਇਆ ਆ ਅਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਫਸ ਰਹੇ ਨੇ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹੁਣ ਜਿਹੜੇ ਮਾਪਿਆਂ ਨੇ ਇੱਦਾਂ ਰਿਸ਼ਵਤਾਂ ਦਿੱਤੀਆਂ ਆ ਉਹ ਆਪਣੇ ਆਪ ਨੂੰ ਗਿਲਟੀ ਤਾਂ ਜਿਹੜਾ ਉਹਨਾਂ ਨੇ ਕੀ ਕਹਿਣਾ ਆ, ਅਦਾਲਤ ਦੇ ਸਾਹਮਣੇ ਆਪਣੇ ਆਪ ਨੂੰ ਨਿਰਦੋਸ਼ ਹੀ ਜਿਹੜਾ ਉਹ ਦੱਸ ਰਹੇ ਨੇ। ਸੋ ਲੈਟਸ ਸੀ ਅਦਾਲਤ ਦੇ ਵਿੱਚ ਜਦੋਂ ਇਹ ਚੀਜ਼ਾਂ ਪੇਸ਼ ਕੀਤੀਆਂ ਜਾਣਗੀਆਂ, ਜਿਹੜੇ ਪ੍ਰੂਫ ਨੇ ਉਸ ਦੇ ਆਧਾਰ 'ਤੇ ਹੀ ਫਿਰ ਅਦਾਲਤ ਕੋਈ ਫੈਸਲਾ ਲਵੇਗੀ। ਇੱਕ ਜਿਹੜੀ ਜ਼ਰੂਰ ਬਹੁਤ ਸਾਰੇ ਜਿਹੜੇ ਖਾਸ ਕਰਕੇ ਇਹਦੇ ਵਿੱਚ ਨਾ ਸਪੋਰਟਸ ਦੇ ਕੋਚ ਜਿਹੜੇ ਵੱਡੇ ਪੈਮਾਨੇ ਦੇ ਵਿੱਚ ਪੱਧਰ ਦੇ ਉੱਤੇ ਜਿਹੜੇ ਇਨਵੋਲਵ ਰਹੇ ਨੇ, ਜਿਹੜਾ ਨਿਆਣਾ ਕਿਸੇ ਪਾਸੇ ਨਹੀਂ ਲੱਗਦਾ ਸੀ ਉਹਨਾਂ ਨੂੰ ਕਈ ਜਿਹੜਾ ਆ ਇੱਦਾਂ ਵੱਖ-ਵੱਖ ਸਪੋਰਟਸ ਦਾ ਨਕਲੀ ਚੀਜ਼ਾਂ ਡਾਕੂਮੈਂਟਸ ਜੇ ਬਣਾ ਕੇ ਜਾਂ ਇੱਦਾਂ ਸ਼ੋਅ ਕਰਕੇ ਵੀ ਉਹਦੇ ਵਿੱਚ ਆਪਣੇ ਮਾਹਰ ਨੇ ਅਤੇ ਉਹਨਾਂ ਨੂੰ ਐਡਮਿਸ਼ਨਸ ਜਿਹੜੀਆਂ ਆ ਚੰਗੇ ਕਾਲਜਿਸ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਉੱਤਮ ਮੰਨਿਆ ਜਾਂਦਾ ਹੈ ਉਹਨਾਂ ਦੇ ਵਿੱਚ ਦਵਾਈਆਂ ਗਈਆਂ ਸੀਗੀਆਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੀ ਮੁਸਲਿਮ ਕਾਂਗਰਸ ਵੂਮਨ ਹੈਗੀ ਆ ਇਲਹਾਨ ਉਮਾਰ, ਉਹਦੀ ਜਿਹੜੀ ਇੱਕ ਸਪੀਚ ਕੱਟ ਕੇ 9/11 ਦੇ ਅਟੈਕ ਵਾਲੀ ਜਿਹੜੀ ਵੀਡੀਓ ਔਰ ਜਿਹੜੀ ਅਡਾਪਟਡ ਵੀਡੀਓ ਉਸ ਹਿਸਾਬ ਦੇ ਨਾਲ ਪਾ ਦਿੱਤੀ ਅਤੇ ਇੱਦਾਂ ਸ਼ੋਅ ਕੀਤਾ ਵੀ ਜਿਹੜੀ ਇਲਹਾਨ ਉਮਾਰ ਆ ਅਤੇ ਉਹਦਾ 9/11 ਦੇ ਨਾਲ ਕਿਤੇ ਨਾ ਕਿਤੇ ਜਿਹੜਾ ਉਹ ਕਨੈਕਸ਼ਨ ਹੈਗਾ ਆ, ਇਹ ਰਾਸ਼ਟਰਪਤੀ ਜਿਹੜੇ ਆ US ਦੇ ਜਿਹੜੇ ਆ ਉਹ ਕਰ ਰਹੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਆਲੋਚਨਾ ਵੀ ਉਸ ਚੀਜ਼ ਦੀ ਜਿਹੜੀ ਹੋਈ ਆ ਅਤੇ ਉਸ ਤੋਂ ਬਾਅਦ 'ਚ ਇਹ ਗੱਲਾਂ ਸਾਹਮਣੇ ਆਈਆਂ ਨੇ ਵੀ ਇਹ ਜਿਹੜੀ ਫਰੈਸ਼ਮੈਨ ਕਾਂਗਰਸ ਵੂਮਨ ਇਲਹਾਨ ਉਮਾਰ ਆ ਉਸ ਨੂੰ ਬਹੁਤ ਸਾਰੇ ਜਿਹੜੇ ਆ ਜਾਨ ਦੇ ਥ੍ਰੈਟ ਖਤਰਾ ਜਾਨ ਨੂੰ ਜਿਹੜੀ ਉਹਨਾਂ ਧਮਕੀਆਂ ਜਿਹੜੀਆਂ ਆ ਉਸ ਨੂੰ ਦਿੱਤੀਆਂ ਜਾ ਰਹੀਆਂ ਨੇ। ਅਤੇ ਇਸ ਚੀਜ਼ ਦੇ ਉੱਤੇ ਜਿਹੜੀ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ ਇਸ ਦੀ ਸੇਫਟੀ ਲਈ, ਇਸ ਦੀ ਸੁਰੱਖਿਆ ਦੇ ਲਈ ਜਿਹੜੇ ਕਦਮ ਆ ਉਹ ਚੱਕੇ ਜਾ ਰਹੇ ਨੇ। ਅਤੇ ਨਾਲ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਪਣੀ ਉਹ ਜਿਹੜੀ ਡਾਕਟਰਡ ਵੀਡੀਓ ਹੈਗੀ ਆ, ਨਕਲੀ ਵੀਡੀਓ ਜਿਹੜੀ ਉਹਨਾਂ ਨੇ ਐਡਿਟ ਕਰਕੇ ਇੱਦਾਂ ਬਣਾ ਕੇ ਲਾਈ ਆ, ਉਸ ਨੂੰ ਆਪਣੇ ਟਵਿੱਟਰ ਤੋਂ ਉਤਾਰਨ ਦੇ ਲਈ ਵੀ ਆਖਿਆ ਆ। ਅਤੇ ਪਰ ਲੱਗਦਾ ਨਹੀਂ ਆ ਵੀ ਜਿਹੜੇ ਰਾਸ਼ਟਰਪਤੀ ਆ ਅਜਿਹਾ ਜਿਹੜਾ ਕੋਈ ਕੰਮ ਸ਼ਾਇਦ ਕਰਨਗੇ ਵੀ ਉਹ ਵੀਡੀਓ ਨੂੰ ਜਿਹੜਾ ਉਹ ਲਾਉਣਗੇ। ਸੋ ਰਾਈਟ ਨਾਓ ਇੱਕ ਸੋਸ਼ਲਿਸਟ ਜਿਹੜੀ ਕਾਂਗਰਸ ਵੂਮਨ ਅਤੇ ਇੱਕ ਜਿਹੜੀ ਆ ਮੁਸਲਿਮ ਜਿਹੜੀ ਕਾਂਗਰਸ ਵੂਮਨ ਆ ਇਸ ਦੇ ਖਿਲਾਫ GOP ਹਾਲੇ ਡਟ ਕੇ ਜਿਹੜੇ ਲੱਗੇ ਹੋਏ ਆ ਅਤੇ ਰਾਸ਼ਟਰਪਤੀ ਟਰੰਪ ਵੀ ਜਿਹੜੇ ਉਸ ਦੇ ਵਿੱਚ ਪਿੱਛੇ ਜਿਹੜਾ ਉਹ ਨਹੀਂ ਹਟ ਰਹੇ। ਸੋ ਉਹਨਾਂ ਦੇ ਜਿਹੜੇ ਸਪੋਰਟਰ ਆ ਉਹ ਵੀ ਇਹਨਾਂ ਦੇ ਖਿਲਾਫ ਇੱਦਾਂ ਦੇ ਫਿਰ ਧਮਕੀਆਂ, ਜਾਨੋਂ ਮਾਰਨ ਦੀਆਂ ਧਮਕੀਆਂ ਉਹਨਾਂ ਨੂੰ ਦੇ ਰਹੇ ਨੇ। ਜੀ ਸੋ ਬਿਲਕੁਲ ਜਿਹੜੇ ਰਿਪਰੈਜ਼ੈਂਟੇਟਿਵ ਉਮਾਰ ਹੈਗੇ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ 20 ਮਿੰਟ ਦਾ ਲੈਕਚਰ ਕੀਤਾ ਸੀ। ਉਸ ਲੈਕਚਰ ਦੇ ਵਿੱਚ ਕੁਛ ਕੁ ਜਿਹੜੀਆਂ ਲਾਈਨਾਂ ਸੀਗੀਆਂ ਉਸ ਨੂੰ ਮੀਡੀਆ ਵੱਲੋਂ ਪਿਕ ਕਰ ਲਈਆਂ ਗਈਆਂ ਵੀ ਕੁਛ ਲੋਕਾਂ ਨੇ ਜਿਹੜਾ ਅਟੈਕ ਕੀਤਾ ਸੀਗਾ 9/11 'ਤੇ, ਜਿਹਦੇ ਕਰਕੇ ਹੋਰ ਸਾਡੇ ਵਰਗੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਜਿਹੜਾ ਉਹਦਾ ਦੁੱਖ ਝੱਲਣਾ ਪਿਆ। ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀ ਵੀ ਜਿਹੜੇ ਮਿਨੋਰਟੀਜ਼ ਆ ਉਹਨਾਂ ਦੇ ਉੱਤੇ ਬਹੁਤ ਸਾਰੇ ਹਮਲੇ ਹੋਏ 9/11 ਤੋਂ ਬਾਅਦ। ਅਤੇ ਉਹਨੂੰ ਡਾਕਟਰਡ ਕਰਕੇ ਨਿਊਯਾਰਕ ਟਾਈਮ ਨੇ ਤਾਂ ਫਰੰਟ ਪੇਜ 'ਤੇ ਇੱਕ ਸਟੋਰੀ ਉਹਨਾਂ ਦੀ ਫੋਟੋ ਲਾ ਕੇ 9/11 ਦੀ ਅਟੈਕ ਦੀ ਅਤੇ ਉਹ ਲਾ ਦਿੱਤੀ ਸੀ। ਅਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕੀਤਾ ਅਤੇ ਹੁਣ ਜਿਹੜੀ ਮਿਸਿਜ਼ ਉਮਾਰ ਆ ਉਹ ਕਹਿੰਦੀ ਭਈ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਡੈਥ ਥ੍ਰੈਟਸ ਆ ਰਹੀਆਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਨੈਂਸੀ ਪਲੋਸੀ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜੀ ਆ ਇਲਹਾਨ ਉਮਾਰ ਉਹਦੀ ਸੇਫਟੀ ਦੇ ਲਈ ਜਿਹੜਾ ਆ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈਗਾ। ਜੀ ਬਿਲਕੁਲ। ਅਤੇ ਬੜੀ ਅਫਸੋਸ ਵਾਲੀ ਗੱਲ ਆ ਵੀ ਇੱਦਾਂ ਦਾ ਪ੍ਰੋਪੇਗੰਡੇ ਵਾਲੀ ਵੀਡੀਓ ਇੱਕ ਅਮਰੀਕਾ ਦੇ ਰਾਸ਼ਟਰਪਤੀ ਦੇ ਦੁਆਰਾ
ਜਿਹੜੀ ਆ ਉਹ ਲਾਈ ਜਾ ਰਹੀ ਆ। ਇੱਧਰ GOP ਵਾਲੇ ਬਹੁਤ ਜ਼ਿਆਦਾ ਇਹਨਾਂ ਤੋਂ ਡਰ ਲੱਗ ਰਿਹਾ, ਅਤੇ ਜਾਂ ਫਿਰ ਕਿਤੇ ਨਾ ਕਿਤੇ ਜਿਹੜਾ ਇਸਲਾਮੋਫੋਬੀਆ ਆ ਉਹ ਵੀ ਵਿੱਚ ਜਿਹੜਾ ਝਲਕਦਾ ਆ, ਨਜ਼ਰ ਆਉਂਦਾ ਆ। ਇੱਦਾਂ ਦੀਆਂ ਉਮੀਦਾਂ ਘੱਟ ਹੀ ਹੁੰਦੀਆਂ ਨੇ ਜਿਹੜੇ ਕਿਸੇ ਫਰੀ ਵਰਲਡ ਦੇ ਜਿਹੜੇ ਇੱਕ ਟੌਪ ਦੇ ਲੀਡਰ ਤੋਂ। ਪਰ ਅਫਸੋਸ ਵਾਲੀ ਗੱਲ ਆ ਵੀ ਰਾਸ਼ਟਰਪਤੀ ਟਰੰਪ ਅਜਿਹੀਆਂ ਚੀਜ਼ਾਂ ਕਰਨੋਂ ਜਿਹੜਾ ਉਹ ਗਰੇਜ਼ ਆ ਉਹ ਨਹੀਂ ਕਰ ਰਹੇ। ਇਹ ਪਹਿਲੀ ਵਾਰੀ ਨਹੀਂ ਹੋਇਆ, ਹੋਰ ਵੀ ਬੜੀ ਵਾਰੀ ਇਹਨਾਂ ਨੇ ਕਈ ਕਨਸਪੀਰੇਸੀ ਥਿਊਰੀਸਟ ਜਿਹੜੇ ਆ ਉਹਨਾਂ ਦੀਆਂ ਵੀਡੀਓਜ਼ ਵੱਖ-ਵੱਖ ਮੁਲਕਾਂ ਦੇ ਸੰਬੰਧ ਦੇ ਵਿੱਚ ਵੀ ਜਿਹੜੀਆਂ ਉਹ ਸ਼ੇਅਰ ਆਪਣੇ ਟਵਿੱਟਰ ਦੇ ਉੱਤੇ ਕੀਤੀਆਂ ਸੀਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਰੋਬਰਟ ਮਿਊਲਰ ਦੀ ਰਿਪੋਰਟ ਆ ਜਿਹੜੀ ਰਸ਼ੀਆ ਦੀ ਇੰਟਰਫੀਰੈਂਸ ਦੇ ਲਈ, ਉਹ ਕਹਿੰਦੇ ਆ ਵੀ ਇਸ ਵੀਰਵਾਰ ਨੂੰ ਜਿਹੜੀ ਆ ਉਹ ਰਿਲੀਜ਼ ਕੀਤੀ ਜਾ ਸਕਦੀ ਹੈਗੀ ਆ। ਜੀ, ਸੋ ਬੜੇ ਲੋਕਾਂ ਨੂੰ ਜਿਹੜਾ ਉਸ ਦਾ ਇੰਤਜ਼ਾਰ ਹੈਗਾ, ਪਰ ਇਹ ਰਿਡੈਕਟਡ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਇਹ ਰਿਲੀਜ਼ ਕੀਤੀ ਜਾਵੇਗੀ ਅਟਾਰਨੀ ਜਨਰਲ ਜਿਹੜੇ ਉਹਨਾਂ ਦੇ ਦੁਆਰਾ। ਅਤੇ ਪਰ ਨਾਲ ਦੇ ਨਾਲ ਜਿਹੜਾ ਇਹ ਚੀਜ਼ ਜਿਹੜੀ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੰਗ ਕਰ ਰਹੇ ਨੇ ਇਸ ਟਾਈਮ ਹਾਊਸ ਦੀ ਕਮੇਟੀ ਜਿਹੜੀ ਹੈਗੀ ਆ ਵੀ ਇਹਨਾਂ ਨੂੰ ਜਿਹੜੀ ਆ ਅਨਰਿਡੈਕਟਡ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਜਾਵੇ। ਸੋ ਹੋਪਫੁਲੀ ਜਿਹੜਾ ਆ ਇਹ ਰਿਪੋਰਟ ਜਦੋਂ ਸਾਹਮਣੇ ਆਊਗੀ ਕੀ ਉਸ ਦੇ ਵਿੱਚ ਹੈਗਾ, ਕੀ ਉਸ ਦੇ ਵਿੱਚ ਨਹੀਂ ਹੈਗਾ, ਉਹ ਸਾਰਾ ਕੁਛ ਜਿਹੜਾ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ। ਪਰ ਹਾਲ ਦੀ ਘੜੀ ਅਟਾਰਨੀ ਜਨਰਲ ਜਿਹੜੇ ਜ਼ਰੂਰ ਇਸ ਰਿਪੋਰਟ ਨੂੰ ਲੁਕਾ ਕੇ ਰੱਖਣ ਦੇ ਵਿੱਚ ਜਿਹੜੇ ਕਾਮਯਾਬ ਰਹਿ ਰਹੇ ਨੇ। ਵਿਲੀਅਮ ਬਾਰ ਦੀ ਜਿਹੜੀ ਇਹ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਨਵੇਂ ਅਟਾਰਨੀ ਜਨਰਲ ਲਾਏ ਆ ਉਹਨਾਂ ਦੇ ਲਈ ਕਾਫੀ ਜਿਹੜਾ ਵਧੀਆ ਕੰਮ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਅਤੇ ਇਹ GOP ਅਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਇੱਕ ਟਾਈਮ ਦੇ ਉੱਤੇ ਮਿਊਲਰ ਰਿਪੋਰਟ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਤੋਂ ਲੈ ਕੇ ਬਿਲਕੁਲ ਨਾ ਪੇਸ਼ ਕਰਨ ਤੱਕ ਦਾ ਜਿਹੜਾ U-turn ਆ ਇਹ ਮਾਰ ਚੁੱਕੇ ਹੋਏ ਨੇ। ਜੀ, ਦੇਖੋ ਇਹਦੇ ਵਿੱਚ ਕੀ ਆਉਂਦਾ, ਬਹੁਤ ਸਾਰੇ ਲੋਕਾਂ ਨੂੰ ਆਸਾਂ ਆ ਵੀ ਸ਼ਾਇਦ ਇਹਦੇ ਵਿੱਚ ਕੁਛ ਨਾ ਕੁਛ ਹੋਵੇ। ਐਟਲੀਸਟ ਲੋਕਾਂ ਨੂੰ ਨਿਪਟਾਰਾ ਤਾਂ ਹੋਵੇ, ਨਤਾਰਾ ਤਾਂ ਹੋਵੇ ਵੀ ਜਿਹੜੇ ਵਿਰੋਧ 'ਚ ਨੇ ਜਾਂ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਨੇ ਵੀ ਇੱਕ ਗੱਲ ਜਿਹੜੀ ਇਸ ਰਿਪੋਰਟ ਤੋਂ ਬਾਅਦ ਦੇ ਵਿੱਚ ਤੱਥਾਂ ਦੇ ਆਧਾਰ ਦੇ ਉੱਤੇ ਜਿਹੜੀ ਉਹ ਕਹੀ ਜਾ ਸਕੇ। ਸੋ ਇੱਕ ਮੈਂ ਪੜ੍ਹ ਰਿਹਾ ਸੀ ਵੀ ਇੱਕ ਜਗ੍ਹਾ ਸਰਵੇ ਆਇਆ ਸੀ, ਉਹ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈਗਾ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹੱਕ 'ਚ ਆ ਉਹ ਸੋਚਦੇ ਆ ਕੁਛ ਵੀ ਹੋਵੇ ਉਹ ਰਿਪੋਰਟ ਸਹੀ ਆ। ਜਿਹੜੇ ਉਹਨਾਂ ਦੇ ਉਲਟ ਹੈਗੇ ਆ ਉਹਨਾਂ ਨੇ ਵੀ ਆਲਰੇਡੀ ਮਨ ਬਣਾ ਲਿਆ ਵੀ ਇਹ ਰਿਪੋਰਟ 'ਚ ਜਿਹੜਾ ਗਲਤ ਹੈਗਾ। ਪਰ ਅਲਟੀਮੇਟਲੀ ਜਿਹੜੀ ਆ ਕਹਿੰਦੇ ਫੁੱਲ ਰਿਪੋਰਟ ਇਸ ਵੀਰਵਾਰ ਨੂੰ ਰਿਲੀਜ਼ ਕੀਤੀ ਜਾਊਗੀ। ਬਿਲਕੁਲ। ਸੋ ਜੇ ਤਾਂ ਤੁਸੀਂ ਬੈਂਡ ਵੈਗਨਰ ਆ ਫਿਰ ਤਾਂ ਤੁਸੀਂ ਇਸ ਰਿਪੋਰਟ ਦੇ ਉੱਤੇ ਤਾਂ ਤੁਹਾਨੂੰ ਕੋਈ ਯਕੀਨ ਹੋਵੇ ਨਾ ਹੋਵੇ, ਤੁਹਾਡੇ ਹੱਕ ਦੀ ਗੱਲ ਕਹੋਗੇ ਤਾਂ ਬਹੁਤ ਵਧੀਆ ਮਿਊਲਰ ਆ। ਜੇ ਅਗੇਂਸਟ ਹੋਊਗੇ ਤੁਸੀਂ ਕਹਿੰਦਾ ਵੀ ਮਿਊਲਰ ਬੰਦਾ ਹੀ ਬੜਾ ਭੈੜਾ ਆ। ਪਰ ਗੱਲ ਇਹ ਆ ਵੀ ਤੱਥਾਂ ਦੇ ਆਧਾਰ ਦੇ ਉੱਤੇ ਬੰਦੇ ਨੂੰ ਕਈ ਵਾਰੀ ਆਪਣੇ ਫੈਸਲੇ ਆ, ਆਪਣਾ ਜਿਹੜਾ ਮਨ ਆ ਉਸ ਨੂੰ ਵੀ ਚੇਂਜ ਕਰਨਾ ਪੈਂਦਾ ਆ। ਪਰ ਅਫਸੋਸ ਵਾਲੀ ਗੱਲ ਆ ਵੀ ਅੱਜ ਦੀ ਜਿਹੜੀ ਆ ਕਹਿਣ ਨੂੰ ਆਪਣਾ ਇਹ ਡੈਮੋਕ੍ਰੇਸੀ ਹੈ, ਅਤੇ ਪਰ ਅੱਜ ਦਾ ਜਿਹੜਾ ਸਾਰਾ ਕੁਛ ਸਿਆਸੀਕਰਨ ਅਤੇ ਇੰਨਾ ਜਿਹੜਾ ਵੱਖਵਾਦ ਇਹਨਾਂ ਦੋ ਸਿਆਸੀ ਪਾਰਟੀਆਂ ਦੇ ਵਿੱਚ ਹੋ ਚੁੱਕਾ ਆ। ਦੋਨੋਂ ਹੀ ਪਾਸੇ ਦੇ ਪਾਰਟੀ ਦੇ ਜਿਹੜੇ ਸਪੋਰਟਰ ਨੇ ਉਹ ਇੱਕ ਦੂਜੇ ਦੀ ਗੱਲ ਮੰਨਣ ਦੇ ਵਿੱਚ ਰਾਜੀ ਨਹੀਂ ਹੈਗੇ। ਜੀ, ਇਹਦੇ ਸੰਬੰਧ ਦੇ ਵਿੱਚ ਜਾਰਜ ਕੌਨਵੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਹੁਤ ਨਜ਼ਦੀਕੀ ਜਿਹੜੇ ਐਡਵਾਈਜ਼ਰ ਆ, ਕੈਲੀਅਨ ਕੌਨਵੇ, ਉਹਨਾਂ ਦੇ ਹਸਬੈਂਡ ਜਿਹੜੇ ਬਹੁਤ ਹੀ ਕ੍ਰਿਟਿਕ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧਾਈਆਂ ਵਾਲੀ ਗੱਲ ਆ ਵੀ ਜਿਹੜੇ ਮਿਲੀਅਨਸ ਆਫ ਜਿਹੜੇ ਲੋਕ ਹੈਗੇ ਆ ਉਹ ਨਾਰਸਿਸਿਸਟ ਜਿਹੜਾ ਹੈਗਾ ਪਰਸਨੈਲਿਟੀ ਡਿਸਆਰਡਰ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ ਬਾਰੇ ਉਹਨਾਂ ਨੂੰ ਪਤਾ ਲੱਗੂਗਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਟਵੀਟ ਕੀਤਾ ਉਹਨਾਂ ਦੇ ਬਾਰੇ ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਟੋਟਲ ਲੂਜ਼ਰ ਬੰਦਾ ਜਿਹੜਾ ਇਹ ਹੈਗਾ ਆ। ਜੀ, ਅਗਲੀ ਜਿਹੜੀ ਗੱਲ ਕਰੀਏ ਡੈਮੋਕ੍ਰੇਟ ਪਾਰਟੀ ਦੀ ਜਿਹੜੇ ਸੰਭਾਵੀ ਪ੍ਰੈਜ਼ੀਡੈਂਸ਼ੀਅਲ ਜਿਹੜੇ ਕੈਂਡੀਡੇਟਸ ਆ ਉਸ ਦੇ ਮੈਦਾਨ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਆ ਉਹ ਉਤਰ ਗਿਆ ਆ। ਪੀਟ ਬੁਟੀਗੇਗ ਕਰਕੇ ਨਾਮ ਦਾ ਬੰਦਾ, ਸਾਊਥ ਬੈਂਡ ਇੰਡੀਆਨਾ ਦਾ ਮੇਅਰ ਜਿਹੜਾ ਰਹਿ ਚੁੱਕਾ ਹੈ, ਉਸ ਨੇ ਰੀਸੈਂਟਲੀ ਅਨਾਊਂਸ ਕੀਤਾ ਵੀ ਉਹ ਵੀ ਪ੍ਰੈਜ਼ੀਡੈਂਸ਼ੀਅਲ ਆਪਣਾ ਕੈਂਪੇਨ ਸ਼ੁਰੂ ਕਰ ਰਿਹਾ ਆ। ਅਤੇ ਕਹਿੰਦੇ ਕੁਛ ਹੀ ਘੰਟਿਆਂ ਦੇ ਵਿੱਚ $1 ਮਿਲੀਅਨ ਜਿਹੜਾ ਆ ਉਸਨੇ ਆਪਣੀ 2020 ਬਿਡ ਦੇ ਲਈ ਇਕੱਠੇ ਜਿਹੜੇ ਆ ਉਹ ਕਰ ਲਏ ਨੇ। ਸੋ ਲੈਟਸ ਸੀ ਜਿਹੜਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਮੈਦਾਨ ਇੰਨਾ ਕੁ ਜ਼ਿਆਦਾ ਜਿਹੜਾ ਇਹਨਾਂ ਦਾ ਡੈਮੋਕ੍ਰੇਟਸ ਦਾ ਜਿਹੜਾ ਭਰ ਚੁੱਕਾ ਆ, ਅਤੇ ਡੈਮੋਕ੍ਰੇਟਸ ਦੇ ਲਈ ਵੀ ਇੱਕ ਹੁਣ ਵੱਡੀ ਵਿਪਤਾ ਜਿਹੜੀ ਹੈਗੀ ਆ, ਜਿਹੜੇ ਉਹਨਾਂ ਦੇ ਸਪੋਰਟਰਸ ਵੀ ਆ ਵੀ ਕਿਹਨੂੰ ਸਪੋਰਟ ਕਰਨੀ ਆ, ਕਿਹਨੂੰ ਕੀ ਲੈ ਕੇ ਆਉਣਾ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੰਨੇ ਜਾਣੇ ਇੰਨੀਆਂ ਖੁਆਇਸ਼ਾਂ ਲੈ ਕੇ ਤੁਰੇ ਹੋਏ ਨੇ ਵੀ ਬਾਅਦ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਰੋਧ 'ਚ ਤਾਂ ਨਹੀਂ, ਬਾਅਦ ਦੇ ਵਿੱਚ ਹੋਣਗੇ, ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਬਲੂਮਸਬਰਗ ਹੈਗਾ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਗੋਲਡਮੈਨ ਦੇ ਇਕੋਨੋਮਿਸਟ ਜਿਹੜੇ ਆ ਉਹ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ
ਰੀ-ਇਲੈਕਸ਼ਨ ਮੋਰ ਲਾਈਕਲੀ ਹੈ ਦੈਨ ਨਾਟ। ਸੋ ਕਹਿੰਦੇ ਵੀ ਮੋਸਟ ਪ੍ਰੋਬਬਲੀ ਉਹ ਜਿਹੜੇ ਉਹਨਾਂ ਦੇ ਚਾਂਸ ਕਾਫੀ ਆ ਵੀ ਉਹ ਦੁਬਾਰਾ ਕੀ ਪ੍ਰੈਜ਼ੀਡੈਂਟ ਬਣ ਜਾਣਗੇ। ਉਹਨਾਂ ਦਾ ਇਹ ਦੱਸਿਆ ਆ ਵੀ ਦੋ ਜਿਹੜੇ ਰੀਜ਼ਨ ਮੇਨ ਦੱਸੇ, ਇੱਕ ਇਨਕੰਬੈਂਸੀ ਅਤੇ ਦੂਸਰਾ ਸਟੇਟ ਆਫ ਇਕੋਨਮੀ। ਵੀ ਜਿਹੜੀ ਇਕੋਨਮੀ ਆ ਉਹ ਕਾਫੀ ਸਟਰੋਂਗ ਹੈਗੀ ਆ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਸਾਥ ਦੇਊਗੀ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿੰਦੇ ਵੀ ਕੁਛ ਪਹਿਲੇ ਕੁਆਟਰ ਦੇ ਵਿੱਚ ਜਿਹੜਾ ਆ $30 ਮਿਲੀਅਨ ਜਿਹੜਾ ਆ ਉਹ ਇਕੱਠਾ ਕਰ ਲਿਆ ਹੈਗਾ ਫੰਡ ਰੇਜ਼ਿੰਗ ਦੇ ਵਿੱਚ, ਜਿਹੜਾ ਕਿ ਕਹਿੰਦੇ ਡੈਮੋਕ੍ਰੇਟਿਕ ਪਾਰਟੀ ਦੇ ਟੌਪ ਦੇ 2 ਕੈਂਡੀਡੇਟ ਆ ਉਹਨਾਂ ਨੂੰ ਮਿਲਾ ਕੇ ਉਹਨਾਂ ਬਣਦਾ ਹੈਗਾ। ਬਿਲਕੁਲ ਬਿਲਕੁਲ, ਇਹ ਰਿਕਾਰਡ ਜਿਹੜਾ ਜ਼ਰੂਰ ਉਹਨਾਂ ਨੇ ਇਸ ਚੀਜ਼ ਦੇ ਵਿੱਚ ਆਲਰੇਡੀ ਤੋੜ ਚੁੱਕਾ ਆ। ਸੋ ਇਨਕੰਬੈਂਟ ਪ੍ਰੈਜ਼ੀਡੈਂਟ ਹੋਣ ਦਾ ਇਹ ਫਾਇਦਾ ਤਾਂ ਜਿਹੜਾ ਜ਼ਰੂਰ ਆ ਉਹ ਰਹਿੰਦਾ ਆ ਵੀ ਲੋਕ ਜਿਹੜੇ ਡੋਨਰਸ ਆ, ਸਪੋਰਟਰਸ ਆ ਤੁਹਾਡੇ ਖੁੱਲ੍ਹ ਕੇ ਜਿਹੜੇ ਤੁਹਾਨੂੰ ਡੈਫੀਨੇਟਲੀ ਡਾਲਰ ਦਿੰਦੇ ਨੇ। ਹੁਣ ਤੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੈਂਪੇਨ ਦੇ ਕੋਲ $40.8 ਮਿਲੀਅਨ ਬੈਂਕ 'ਚ ਪਿਆ ਆ। ਅਤੇ ਜਿਹੜੇ ਸੈਨੇਟਰ ਬਰਨੀ ਸੈਂਡਰਸ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਕੈਂਡੀਡੇਟ ਹੈਗੇ ਆ ਉਹਨਾਂ ਦੇ ਕੋਲ $28 ਮਿਲੀਅਨ ਅਤੇ ਕਮਲਾ ਹੈਰਿਸ ਜਿਹੜੇ ਸੈਨੇਟਰ ਕੈਲੀਫੋਰਨੀਆ ਦੇ ਕੈਂਡੀਡੇਟ ਹੈਗੇ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਹਨਾਂ ਕੋਲ $12 ਮਿਲੀਅਨ ਜਿਹੜਾ ਪਿਆ ਹੈਗਾ। ਸੋ ਹੁਣ ਡੈਮੋਕ੍ਰੇਟਿਕ ਪਾਰਟੀ ਕੋਲ ਲਗਭਗ 20 ਤੋਂ ਵੱਧ ਜਿਹੜੇ ਕੈਂਡੀਡੇਟ ਆ ਉਹ ਆ ਚੁੱਕੇ ਹੈਗੇ। ਬਿਲਕੁਲ, ਅਤੇ ਲੱਗਦਾ ਨਹੀਂ ਆ ਵੀ ਇਹ ਕਿਤੇ ਘਟੂਗਾ। ਇਹਦੇ ਵਿੱਚ ਹੋਰ ਵੀ ਕਈਆਂ ਨੇ ਜੇ ਮੈਦਾਨ ਦੇ ਵਿੱਚ ਕੁੱਦਣਾ ਆ, ਛਾਲਾਂ ਜਿਹੜੀਆਂ ਉਹ ਮਾਰਨੀਆਂ ਨੇ। ਅਤੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਜਿਹੜਾ ਆ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। दर्दे दिल
ਲੈ ਨਿੱਕੀ ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ, ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ, ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 El Camino Avenue, Suite C1, Sacramento, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916 550 0350। ਜੱਟਾਂ ਦੇ ਬਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਵੀਕਐਂਡ ਦੇ ਉੱਤੇ ਜਿਹੜਾ ਸਾਊਥ ਦੇ ਵਿੱਚ ਵੈਦਰ ਆ ਉਹ ਕਾਫੀ ਜ਼ਿਆਦਾ ਭਿਆਨਕ ਕਿਤੇ ਨਾ ਕਿਤੇ ਰਿਹਾ। ਕਈ ਥਾਵਾਂ ਦੇ ਉੱਤੇ ਟੋਰਨੇਡੋਜ਼ ਤੇ ਸਵੀਅਰ ਸਟਾਰਮਸ ਜਿਹੜੇ ਆ ਉਹ ਦੇਖੇ ਗਏ। ਇਹ ਸਾਰੇ ਸਟਾਰਮਸ ਦੇ ਕਰਕੇ ਹੁਣ ਤੱਕ ਰਿਪੋਰਟਾਂ ਦੇ ਮੁਤਾਬਕ 8 ਜਾਣਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਆ ਉਹ ਆ ਰਹੀਆਂ, ਜਿਨ੍ਹਾਂ ਦੇ ਵਿੱਚ 3 ਬੱਚੇ ਵੀ ਸ਼ਾਮਲ ਨੇ। ਇਸ ਜਿਹੜੇ ਸਦਰਨ US ਦੀਆਂ ਸਟੇਟਸ ਜਿਨ੍ਹਾਂ ਵਿੱਚ ਟੈਕਸਸ, ਟੈਨੇਸੀ, ਜਾਰਜੀਆ, ਮਿਸਿਸਿਪੀ, ਇਹਨਾਂ ਲੋਕਾਂ ਦੇ ਉੱਤੇ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੇ ਉੱਤੇ ਕਾਫੀ ਹੜਕੰਪ ਜਿਹੜਾ ਇੱਕ ਹਿਸਾਬ ਨਾਲ ਮਚਿਆ ਰਿਹਾ। ਸੋ 8 ਜਾਣਿਆਂ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ। 60,000 ਲੋਕ ਇਸ ਮੌਕੇ ਜਿਹੜੇ ਬਿਜਲੀ ਪਾਣੀ ਤੋਂ ਬਗੈਰ ਨੇ। ਕਈ ਥਾਵਾਂ ਦੇ ਉੱਤੇ ਇੰਨਾ ਕੁ ਜ਼ਿਆਦਾ ਭਿਆਨਕ ਨੁਕਸਾਨ ਆ ਵੀ ਪੂਰੇ ਦੇ ਪੂਰੇ ਛੱਤਾਂ ਕਈ ਬਿਲਡਿੰਗਸ ਦੀਆਂ ਜਿਹੜੀਆਂ ਉਹ ਤਹਿਸ ਨਹਿਸ ਹੋ ਚੁੱਕੀਆਂ ਨੇ। ਅਤੇ ਲੋਕ ਕਹਿੰਦੇ ਆ ਵੀ ਕਾਰਾਂ ਇੱਦਾਂ ਉੱਡ ਰਹੀਆਂ ਸੀ ਜਿੱਦਾਂ ਹਵਾ ਦੇ ਵਿੱਚ ਪੈਨਕੇਕ ਉੱਡ ਰਹੇ ਹੋਣ। ਸੋ ਕਾਫੀ ਜ਼ਿਆਦਾ ਤਬਾਹੀ ਦਾ ਮੰਜ਼ਰ ਜਿਹੜਾ ਹੈ ਉੱਧਰ ਰਿਹਾ ਆ। ਸੋ ਕਹਿੰਦੇ ਵੀ ਆਪਣਾ ਵੈਦਰ ਦਾ ਰੇਡੀਓ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ, ਵੈਦਰ ਦੀ ਜਾਣਕਾਰੀ ਬਹੁਤ ਰੱਖਣੀ ਜ਼ਰੂਰੀ ਆ। ਇੱਕ ਬੰਦਾ ਦੱਸ ਰਿਹਾ ਸੀ, ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ, ਮੈਂ ਵੈਦਰ ਰੇਡੀਓ ਸੁਣ ਰਿਹਾ ਸੀ ਅਤੇ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਇਲਾਕੇ ਟੋਰਨੇਡੋ ਆਉਣਾ ਆ ਅਤੇ ਮੈਂ ਆਪਣੇ ਘਰ ਦੇ ਵਿੱਚ ਜਿਹੜੀ ਸੁਰੱਖਿਅਤ ਥਾਂ ਬੰਕਰ ਟਾਈਪ ਆ ਉਸ ਦੇ ਵਿੱਚ ਜਾ ਕੇ ਬੈਠ ਗਿਆ ਅਤੇ ਆਪਣੀ ਜਾਨ ਜਿਹੜੀ ਉਹ ਬਚਾਈ। ਬਾਹਰ ਜਾ ਕੇ ਦੇਖਿਆ ਤਾਂ ਤਬਾਹੀ ਦਾ ਜਿਹੜਾ ਮੰਜ਼ਰ ਆ ਉਹ ਬਣਿਆ ਪਿਆ ਸੀ। ਸੋ ਹਰ ਇੱਕ ਨੂੰ ਸਾਵਧਾਨ ਰਹਿਣਾ ਚਾਹੀਦਾ ਆ। ਅਤੇ ਇੱਕ ਵਾਰੀ ਫੇਰ ਇਹ ਦੱਸਣਾ ਜ਼ਰੂਰੀ ਆ ਵੀ ਜਿਹੜੀ ਆਪਣੀ ਐਮਰਜੈਂਸੀ ਮੈਡੀਕਲ ਕਿਟਸ ਜਿਹੜੀਆਂ ਹੁੰਦੀਆਂ, ਐਮਰਜੈਂਸੀ ਕਿਟਸ ਆ ਉਹ ਤਿਆਰ ਰੱਖੋ। ਬੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਰਹਿੰਦੇ ਨੇ ਉਹ ਫਾਲਟ ਲਾਈਨਸ ਦੇ ਉੱਤੇ ਰਹਿੰਦੇ ਨੇ, ਯਾਨੀ ਕਿ ਜਿੱਥੇ ਅਰਥਕਵੇਕ ਭੁਚਾਲ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਰਹਿੰਦੀ ਆ। ਅਤੇ ਹੇਵਰਡ ਫਾਲਟ, ਇੱਥੇ ਛੋਟੇ ਮੋਟੇ ਅਲਮ ਰੌਕ ਵਾਲੇ ਪਾਸੇ ਛੋਟੇ ਮੋਟੇ ਜਿਹੜੇ ਅਰਥਕਵੇਕਸ ਆਏ ਰਹਿੰਦੇ ਨੇ। ਸੋ ਕਿਸੇ ਵੀ ਟਾਈਮ ਵੱਡਾ ਅਰਥਕਵੇਕ ਵੀ ਆ ਸਕਦਾ ਆ। ਤੁਸੀਂ ਕਿਤੇ ਵੀ ਰਹਿੰਦੇ ਹੋ, ਆਪਣੇ ਐਮਰਜੈਂਸੀ ਜਿਹੜੀਆਂ ਕਿਟਸ ਆ ਉਹ ਤੁਹਾਨੂੰ ਜ਼ਰੂਰ ਹੋਣਾ ਚਾਹੀਦਾ। ਐਗਜ਼ਿਟ ਪਲਾਨਸ ਜਿਹੜੇ ਆ ਤੁਹਾਨੂੰ ਉਹ ਪਤਾ ਹੋਣੇ ਚਾਹੀਦੇ ਆ। ਸੁਰੱਖਿਅਤ ਕਿੱਥੇ ਕੀ ਕਰਨਾ ਆ ਉਹਦਾ ਤੁਹਾਨੂੰ ਹਮੇਸ਼ਾ ਜਾਣਕਾਰੀ ਰਹਿਣੀ ਚਾਹੀਦੀ ਆ ਜੀ। ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਤੋਂ ਆ ਰਹੀ ਆ ਬਹੁਤ ਮਾੜੀ ਖਬਰ ਆ। ਫੋਰਡਮ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸਿਡਨੀ ਮੌਂਟਫਰਾਈਜ਼ 22 ਸਾਲਾਂ ਦੀ ਸੀ। ਉੱਥੇ ਨਿਊਯਾਰਕ ਦੇ ਵਿੱਚ ਆਪਣੀ ਯੂਨੀਵਰਸਿਟੀ ਦੇ ਟਾਵਰ ਦੇ ਵਿੱਚ ਤੁਰ ਰਹੀ ਸੀ ਜਦੋਂ ਸਲਿੱਪ ਕਰਕੇ ਡਿੱਗ ਪਈ ਅਤੇ ਉਹਦੀ ਮੌਤ ਹੋ ਗਈ। ਸਿਰਫ ਉਸਨੇ 2 ਹਫ਼ਤਿਆਂ ਬਾਅਦ ਉੱਥੋਂ ਗ੍ਰੈਜੂਏਟ ਹੋਣਾ ਸੀ ਜੀ। ਅਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜੁੜ ਚੁੱਕੇ ਨੇ। ਹਰਜੀਤ ਸਿੰਘ ਜੀ ਜਕਾਰਾ ਮੂਵਮੈਂਟ ਤੋਂ, ਉਹ ਆਪਣੇ ਜਿਹੜੀ ਆ ਰਹੀ ਨਵੀਂ ਇੱਕ ਕਾਨਫਰੰਸ ਆ ਜਕਾਰਾ ਮੂਵਮੈਂਟ ਦੇ ਦੁਆਰਾ ਕਰਵਾਈ ਜਾ ਰਹੀ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਮੈਂ ਅੱਜ ਸਰੋਤਿਆਂ ਨਾਲ ਆਪਣੇ ਕਾਨਫਰੰਸ ਬਾਰੇ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਹਾਂ। ਸੋ ਹਰ ਸਾਲ ਆਪਾਂ ਇੱਕ ਕਾਨਫਰੰਸ ਰੱਖਦੇ ਹਾਂ, ਉਹਦਾ ਨਾਮ ਲਲਕਾਰ ਹੈ। ਸੋ ਕਾਨਫਰੰਸ ਇੱਕ ਵੱਖਰੇ ਵੱਖਰੇ ਵਿਸ਼ੇ ਤੇ ਹੁੰਦਾ ਹਰ ਸਾਲ ਜੂਨ ਦੇ ਵਿੱਚ, ਤੇ ਇਸ ਸਾਲ ਦਾ ਵਿਸ਼ਾ 1984 ਹੈ। ਤੇ ਐਤਕੀ ਮੈਂ ਥੋੜੀ ਬਸ ਜਨਰਲ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਤੇ ਅਗਲੇ ਮਹੀਨੇ ਆ ਕੇ ਥੋੜਾ ਜ਼ਿਆਦਾ ਡਿਟੇਲ ਵਿੱਚ ਦੱਸਾਂਗਾ। ਪਰ ਬੇਸਿਕਲੀ ਸਾਡੀ ਕੋਸ਼ਿਸ਼ ਹੈ ਜਿਹੜੀ ਅੱਜ ਦੀ
ਅੱਜ ਕੱਲ੍ਹ ਦੀ ਨੌਜਵਾਨ ਅੱਜ ਪੀੜ੍ਹੀ ਹੈਗੀ ਆ 1984 ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ। ਸਾਨੂੰ ਬਹੁਤਾ ਪਤਾ ਨਹੀਂ ਵੇ ਕੀ ਹੋਇਆ, ਗਵਰਨਮੈਂਟ ਦਾ ਹਿੱਸਾ ਕੀ ਸੀਗਾ ਇਸ ਘਟਨਾਵੇਂ ਦੇ ਵਿੱਚ। ਤੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੁਣ 35 ਸਾਲ ਹੋ ਗਏ, ਸਾਨੂੰ ਅੱਗੇ ਕੀ ਕਰਨਾ ਚਾਹੀਦਾ, ਕੀ ਸੋਚਣਾ ਚਾਹੀਦਾ। ਸੋ ਬੇਸਿਕਲੀ ਸਾਡੀ ਜਾਣਕਾਰੀ ਵਾਸਤੇ, ਅੰਡਰਸਟੈਂਡਿੰਗ ਵਧਾਉਣ ਵਾਸਤੇ ਅਸੀਂ ਕਾਨਫਰੰਸ ਰੱਖਿਆ ਆ ਤਾਂ ਕਿ ਜਿਹੜੇ ਕਾਲਜ ਸਟੂਡੈਂਟ ਜਾਂ ਯੰਗ ਪ੍ਰੋਫੈਸ਼ਨਲਸ ਹੈਗੇ ਆ ਉਹਨਾਂ ਨੂੰ ਇਸ ਇਤਿਹਾਸ ਬਾਰੇ ਪਤਾ ਹੋਵੇ, ਕਿਉਂਕਿ ਇਹ ਸਾਡੀ ਬਹੁਤ ਰੀਸੈਂਟ ਇਤਿਹਾਸ ਆ, ਬਹੁਤ ਰੀਸੈਂਟਲੀ ਘੱਲੂਘਾਰਾ ਹੋਇਆ। ਸਾਨੂੰ ਸਮਝਣਾ ਚਾਹੀਦਾ ਵੀ ਕੀ ਹੋਇਆ ਤੇ ਅਸੀਂ ਇਸ ਤਰ੍ਹਾਂ ਦੇ ਇਵੈਂਟਸ ਫਿਊਚਰ ਵਿੱਚ ਹੋ ਵੀ ਸਕਦੇ, ਅਸੀਂ ਕਿਵੇਂ ਅਵੋਇਡ ਕਰ ਸਕਦੇ ਹਾਂ, ਕਿਉਂਕਿ ਸਾਨੂੰ ਅੰਡਰਸਟੈਂਡਿੰਗ ਹੋਣਾ ਚਾਹੀਦਾ ਵੇ 1984 ਤੋਂ ਪਹਿਲਾਂ ਵੀ ਕਈ ਕੁਛ ਹੋਇਆ ਤੇ ਉਹ ਇਵੈਂਟਸ ਉਹਨੂੰ to 1984 ਵੇ ਕਿੱਦਾਂ ਹੋਏ ਨੇ। ਸੋ ਇਹ ਜਿਹੜੀ ਲਲਕਾਰ ਜਿਹੜੀ ਕਾਨਫਰੰਸ ਹੈਗੀ ਆ ਕਿਹੜੇ ਮਹੀਨੇ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਜੂਨ ਦੇ ਵਿੱਚ ਆ, ਤੇ ਕਿੱਥੇ ਹੋਣੀ ਆ? ਹਾਂਜੀ, ਸੋ ਤਰੀਕ ਹੈਗੀ ਜੂਨ 20 ਤੋਂ ਜੂਨ 23 ਤੇ ਹੋਣੀ ਆ ਬੇਕਰਸਫੀਲਡ ਦੇ ਵਿੱਚ। ਸੋ ਸਾਰੇ ਵਰਕਸ਼ਾਪਸ ਵਗੈਰਾ CSU ਬੇਕਰਸਫੀਲਡ ਹੋਣੇ ਨੇ ਤੇ ਰਜਿਸਟ੍ਰੇਸ਼ਨ ਵੈਸੇ ਖੁੱਲੀ ਆ। ਸੋ ਕੋਈ ਵੀ ਸਾਰਿਆਂ ਵਾਸਤੇ ਓਪਨ ਹੈ, ਜੇ ਤੁਸੀਂ 18 ਸਾਲ ਤੋਂ ਉੱਪਰ ਆ। ਸੋ ਐਵਰੀ ਅਡਲਟਸ ਵਾਸਤੇ ਓਪਨ ਹੈਗਾ ਤੇ ਜ਼ਿਆਦਾ ਅਸੀਂ ਇਨਕਰੇਜ ਕਰਦੇ ਹਾਂ ਜਿਹੜੇ ਕਾਲਜ ਵਿੱਚ ਪੜ੍ਹਦੇ ਆ ਜਾਂ ਯੰਗ ਅਡਲਟਸ ਜਾਂ ਨਵੇਂ ਜੌਬਸ ਤੇ ਲੱਗੇ ਆ, ਜ਼ਿਆਦਾ ਉਹਨਾਂ ਨੂੰ ਇਨਕਰੇਜ ਕਰਦੇ ਆ ਕਿਉਂਕਿ ਹਿਸਟਰੀ ਜ਼ਿਆਦਾ ਇਨਫੋਰਮੇਸ਼ਨ ਇੱਥੇ ਚਾਹੀਦੀ ਆ, ਲੈਕਿੰਗ ਹਿਸਟਰੀ ਇੱਥੇ ਹੈਗੀ ਆ। ਸੋ ਜੂਨ 20 ਤੋਂ 23 ਤੇ ਅਗਲੀ ਵਾਰ ਆ ਕੇ ਜ਼ਿਆਦਾ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੇ ਵੀ ਵਰਕਸ਼ਾਪਸ ਕੀ ਹੋਣੇ ਆ, ਅਸੀਂ ਕੀ ਐਗਜ਼ੈਕਟਲੀ ਕਰਨਾ ਹੈਗਾ। ਜੀ ਥੈਂਕ ਯੂ ਹਰਜੀਤ, ਥੈਂਕ ਯੂ ਵੈਰੀ ਮਚ। ਓਕੇ, ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ, ਸੋ ਵੱਖ-ਵੱਖ ਕਾਨਫਰੰਸ ਜਿਹੜੇ ਜਕਾਰਾ ਵਾਲੇ ਆ ਉਹ ਕਰਦੇ ਰਹਿੰਦੇ ਨੇ। ਸੋ ਨੌਜਵਾਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼, ਕੀ ਅੱਗੇ ਪ੍ਰੋਸੈਸਿਸ ਜਿਹੜੇ ਉਹ ਲੈ ਕੇ ਆਉਣ, ਇਹ ਸਾਰੀਆਂ ਚੀਜ਼ਾਂ ਉਹ ਟਰਾਈ ਕਰਦੇ ਰਹਿੰਦੇ ਨੇ। ਜੋ ਇਹਨਾਂ ਬਾਰੇ ਜੇ ਹੋਰ ਜਾਣਕਾਰੀ ਲੈਣੀ jakara.org ਦੇ ਉੱਤੇ ਵੈਬਸਾਈਟ 'ਤੇ ਜਾ ਕੇ ਇਹਨਾਂ ਦੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਜੀ ਅਗਲੀ ਖਬਰ ਵੱਲ ਚੱਲੀਏ। ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਇਹ ਇੱਕ ਤਰ੍ਹਾਂ ਨਾਲ ਇੰਡਾਇਰੈਕਟਲੀ ਕਿਹਾ ਗਿਆ ਸੀ ਵੀ ਜਿੰਨੇ ਵੀ ਅਨਡਾਕੂਮੈਂਟਡ ਬੰਦੇ ਫੜੇ ਗਏ ਆ ਉਹਨਾਂ ਨੂੰ ਉਹਨਾਂ ਏਰੀਆ ਦੇ ਵਿੱਚ ਛੱਡਿਆ ਜਾਵੇ ਜਿੱਥੋਂ ਡੈਮੋਕ੍ਰੇਟਿਕ ਪਾਰਟੀ ਦੇ ਇਲੈਕਟਡ ਆਫੀਸ਼ੀਅਲਸ ਜਿਹੜੇ ਬਾਰਡਰ ਦੇ ਓਪਨ ਬਾਰਡਰ ਦੇ ਹੱਕ ਦੇ ਵਿੱਚ ਹੈਗੇ ਆ। ਸੋ ਉਹਦਾ ਜਿਹੜਾ ਕਾਫੀ ਰੌਲਾ ਰੱਪਾ ਪਿਆ ਸੀ। ਇਸ ਤਰ੍ਹਾਂ ਕ੍ਰਿਸਟੀਜਨ ਨੀਲਸਨ ਜਿਹੜੀ ਆ ਹੋਮਲੈਂਡ ਸਿਕਿਉਰਿਟੀ ਦੀ, ਉਹ ਰਿਜ਼ਾਈਨ ਵੀ ਕਰ ਗਏ ਸੀ। ਅਤੇ ਕੱਲ੍ਹ ਜਿਹੜੇ ਇੱਕ ਕ੍ਰਿਸ ਵਾਲਸ ਜਿਹੜੇ ਜਰਨਲਿਸਟ ਹੈਗੇ ਆ, ਉਹਨਾਂ ਨੇ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸੈਕਟਰੀ ਆ ਸਾਰਾ ਸੈਂਡਰਸ, ਉਹਨਾਂ ਨੂੰ ਕੁਐਸਚਨ ਪੁੱਛਿਆ ਵੀ ਕੀ ਸੱਚਮੁੱਚ ਹੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਇਸ ਦੇ ਵਿੱਚ ਜਿਹੜੇ ਪੂਰੀ ਤਰ੍ਹਾਂ ਉਹਨਾਂ ਨੇ ਯਕੀਨ ਬਣਾਇਆ ਹੋਇਆ ਵੀ ਮੈਂ ਜਿਹੜੇ ਲੋਕ ਅਰੈਸਟ ਕਰਨੇ ਆ ਉਹ ਉਹਨਾਂ ਏਰੀਆ ਦੇ ਵਿੱਚ ਛੱਡਣੇ ਆ ਜਿੱਥੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਜਾਂ ਸੈਂਕਚੁਰੀ ਸਿਟੀਜ਼ ਜਿਹੜੀਆਂ ਉਹਨਾਂ ਦੇ ਵਿੱਚ। ਤਾਂ ਉਹਦੇ ਸੰਬੰਧ ਦੇ ਵਿੱਚ ਜਿਹੜੀ ਸਾਰਾ ਸੈਂਡਰਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੀਆਂ ਆਪਸ਼ਨਸ ਦੇਖ ਰਹੇ ਹਾਂ। ਜਦੋਂ ਤੱਕ ਡੈਮੋਕ੍ਰੇਟਸ ਜਿਹੜੇ ਆ ਉਹ ਬਾਰਡਰ ਕ੍ਰਾਈਸਿਸ ਨੂੰ ਇਗਨੋਰ ਕਰ ਰਹੇ ਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਬੈਠਣ ਤੋਂ ਨਾ ਕਰ ਰਹੇ ਹੈਗੇ ਆ, ਸਾਨੂੰ ਕੋਈ ਨਾ ਕੋਈ ਜਿਹੜਾ ਆਲਟਰਨੇਟਿਵ ਆ ਉਹਦਾ ਲੱਭਣਾ ਪੈਣਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਬੇ ਏਰੀਏ ਦੇ ਨਾਲ ਜਿਹੜੀ ਖਬਰ ਜੁੜੀ ਹੋਈ ਆ ਅਤੇ ਕਹਿ ਲਓ ਵੀ ਇਟ ਵਿਲ ਹਿੱਟ ਦੈਮ ਇਨ ਦੀਅਰ ਫੀਲਡਸ ਵੀ ਇਹ ਹੋ ਕੀ ਰਿਹਾ ਆ ਇੱਥੇ। ਸੋ ਮਰਕਰੀ ਨਿਊਜ਼ ਨੇ ਅੱਜ ਇਕੋਨਮੀ ਦੇ ਸੰਬੰਧਿਤ ਇੱਕ ਆਰਟੀਕਲ ਜਿਹੜਾ ਛਾਪਿਆ ਜਿਸ ਦੇ ਵਿੱਚ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਬੇ ਏਰੀਏ ਦੇ ਵਿੱਚ ਬੜੇ ਔਖੇ ਸਰਵਾਈਵ ਕਰ ਰਹੇ ਹੋ, ਤੁਸੀਂ ਇਕੱਲੇ ਨਹੀਂ ਹੋ। ਆਲਮੋਸਟ ਸਾਰੇ ਬੇ ਏਰੀਏ ਦਾ ਇਸ ਟਾਈਮ ਬੁਰਾ ਹਾਲ ਆ। ਉਹਨਾਂ ਨੇ ਇੱਕ ਆਂਕੜਾ ਜਿਹੜਾ ਆ ਉਹ ਸਾਹਮਣੇ ਪੇਸ਼ ਕੀਤਾ ਜਿਹੜਾ ਕਿ ਬੜਾ ਅਚੰਭੇ ਵਾਲਾ ਵੀ ਆ ਅਤੇ ਇੱਕ ਹਿਸਾਬ ਦੇ ਨਾਲ ਨਾ ਰਹਿਣ ਦੇ ਕਾਬਲ ਹੀ ਜਿਹੜੇ ਹਿਸਾਬ ਨਾਲ ਇੱਥੇ ਹੋ ਚੁੱਕਾ। ਕਹਿੰਦੇ ਵੀ ਜੇ ਤੁਸੀਂ $4 ਲੱਖ ਬੇ ਏਰੀਏ ਦੇ ਵਿੱਚ ਕਮਾ ਰਹੇ ਹੋ ਸਾਲਾਨਾ, $4 ਲੱਖ, ਚਾਹੇ ਪੂਰੇ ਪਰਿਵਾਰ ਦਾ ਆ ਚਾਹੇ ਇੱਕ ਜਾਣੇ ਦਾ ਆ, ਪੂਰੇ ਪਰਿਵਾਰ ਦੇ ਲਈ ਜੇ ਇੰਨਾ ਕੁ ਤੁਸੀਂ ਕਮਾ ਰਹੇ ਹੋ ਤਾਂ ਫਿਰ ਤੁਸੀਂ ਈਜ਼ੀਲੀ ਜਿਹੜਾ ਇੱਥੇ ਰਹਿ ਸਕਦੇ ਹੋ। ਅਦਰਵਾਈਜ਼ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕਾ ਆ। ਸੈਨ ਫਰਾਂਸਿਸਕੋ ਵਰਗੇ ਸ਼ਹਿਰ ਦੇ ਵਿੱਚ ਇੱਕ ਸਟੂਡੀਓ ਅਪਾਰਟਮੈਂਟ $2-3 ਹਜ਼ਾਰ ਦਾ ਜਿਹੜਾ ਆ ਉਹ ਰੈਂਟ ਦੇ ਉੱਤੇ ਮਿਲ ਰਿਹਾ ਆ। ਤੁਸੀਂ ਇੱਧਰ ਸਾਊਥ ਬੇ ਵਾਲੇ ਪਾਸੇ ਸੈਨ ਹੋਜ਼ੇ, ਫਰੀਮੌਂਟ, ਮੋਪੀਟਸ, ਸਨੀਵੇਲ,
ਇਹ ਸਾਰੇ ਵਾਲੇ ਪਾਸੇ ਇਲਾਕੇ ਦੇ ਵਿੱਚ ਵੀ ਆ ਜਾਓ ਤੇ ਇੱਥੇ ਵੀ ਤੁਹਾਨੂੰ $2,000 ਤੋਂ $3,000 ਤੋਂ ਘੱਟ ਜਿਹੜਾ ਆ ਉਹ ਅਪਾਰਟਮੈਂਟ ਮਿਲਦਾ ਨਹੀਂ ਆ, ਜਾਏ ਕਿਸੇ ਨੇ ਇੱਕ ਬੈਡਰੂਮ ਅਪਾਰਟਮੈਂਟ ਵੀ ਜਿਹੜਾ ਉਹ ਲੈਣਾ ਹੋਵੇ। ਜੋਬਸ ਜਿਹੜੀਆਂ ਹੈਗੀਆਂ ਨੇ, ਨੋ ਡਾਊਟ ਜੋਬਸ ਨਹੀਂ ਹੈਗੀਆਂ ਨੇ, ਪਰ ਇਹ ਵੀ ਮਿਨੀਮਮ ਵੇਜ ਵਾਲੀਆਂ ਜੋਬਸ ਦੇ ਉੱਤੇ ਇੰਨੀ ਮਹਿੰਗਾਈ ਦੇ ਵਿੱਚ ਸਰਵਾਈਵ ਕਰਨਾ ਨਾਮੁਮਕਿਨ ਵਰਗਾ ਹਾਲਾਤ ਬਣੇ ਪਏ ਆ। ਲੋਕਾਂ ਨੂੰ 2-2 3-3 ਜੋਬਾਂ ਕਰਕੇ ਇੱਥੇ ਰੈਂਟ ਜਿਹੜਾ ਕੱਢ ਕੇ ਤੇ ਫਿਰ ਕਿਤੇ ਗੁਜ਼ਰ ਬਸਰ ਹੋ ਰਿਹਾ ਆ। ਬਾਕੀ ਟੈਕਸਿਸ ਇੱਥੇ ਸਭ ਨੂੰ ਪਤਾ ਹੈ ਵੀ ਸਭ ਤੋਂ ਜ਼ਿਆਦਾ ਜਿਹੜੇ ਉਹ ਮੰਨੇ ਗਏ ਨੇ ਵੀ ਕੈਲੀਫੋਰਨੀਆ ਦੇ ਵਿੱਚ ਵੈਸੇ ਹੀ ਸਭ ਤੋਂ ਜ਼ਿਆਦਾ ਟੈਕਸਿਸ ਹੈਗੇ ਨੇ, ਤੇ ਕਈ ਸ਼ਹਿਰਾਂ ਵਿੱਚ ਹੋਰ ਵੱਖ-ਵੱਖ ਸੇਲ ਟੈਕਸ ਵੀ ਜ਼ਿਆਦਾ, ਹੋਰ ਵੀ ਕਈ ਕੁਛ ਜ਼ਿਆਦਾ ਆ। ਸੋ ਬਹੁਤ ਜ਼ਿਆਦਾ ਇੱਕ ਦਿੱਕਤ ਦਾ ਜਿਹੜਾ ਸਾਹਮਣਾ ਇਸ ਟਾਈਮ ਲੋਕਾਂ ਨੂੰ ਇੱਥੇ ਕਰਨਾ ਪੈ ਰਿਹਾ ਬੇ ਏਰੀਏ ਦੇ ਵਿੱਚ ਸਿਰਫ ਸਰਵਾਈਵ ਕਰਨ ਦੇ ਲਈ। ਸੋ ਕਹਿੰਦੇ ਵੀ ਇੱਕ ਮੀਡੀਅਨ ਹਾਊਸ ਹੋਲਡ ਇਨਕਮ ਸੈਨ ਹੋਜ਼ੇ ਦੇ ਵਿੱਚ ਪਿਛਲੇ ਉੱਦਾਂ 5 ਸਾਲਾਂ ਦੇ ਵਿੱਚ 19% ਜਿਹੜੀ ਗਰੋ ਹੋਈ ਆ। ਸੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕੌਣ ਬੰਦੇ ਜਿਹੜੇ ਆ $1.5 ਲੱਖ ਜਿਹੜਾ ਸਾਲਾਨਾ ਕਮਾ ਰਹੇ ਹੋਣਗੇ ਤਾਂ ਇੱਥੇ ਜਿਹੜਾ ਉਹ ਸਰਵਾਈਵ ਕਰ ਸਕਦੇ ਹੋਣਗੇ। ਜੀ ਬਿਲਕੁਲ, 2 ਬੈਡਰੂਮ ਅਪਾਰਟਮੈਂਟ $3,000 ਤੋਂ ਉੱਤੇ ਚੱਲ ਰਹੀ ਹੈਗੀ ਆ। ਕੋਈ ਵੀ ਘਰ ਤੁਹਾਨੂੰ $1 ਮਿਲੀਅਨ ਤੋਂ ਥੱਲੇ ਘਰ ਲੱਭਣਾ ਬੜਾ ਔਖਾ ਹੋਇਆ ਹੈ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਰੈੱਡ ਕਰਾਸ ਦੀ ਨਰਸ ਜੋ ਕਿ ਨਿਊਜ਼ੀਲੈਂਡ ਤੋਂ ਸੀਗੀ, ਜਿਸ ਨੂੰ ਆਈਸਿਸ ਵਾਲਿਆਂ ਨੇ ਕਾਫੀ ਲੰਮਾ ਸਮਾਂ ਪਹਿਲਾਂ 2013 ਦੇ ਵਿੱਚ ਕਿਡਨੈਪ ਕਰ ਲਿਆ ਸੀ ਤੇ ਉਹਦੇ ਕਹਿੰਦੇ ਜੀਂਦੇ ਹੋਣ ਦੀ ਆਸ ਹੁਣ ਬੱਝੀ ਹੈਗੀ ਆ। ਨਿਊਯਾਰਕ ਟਾਈਮ ਨੇ ਇਹ ਪਹਿਲਾ ਜਿਹੜਾ ਮੀਡੀਆ ਆਰਗੇਨਾਈਜੇਸ਼ਨ ਬਣੀ ਹੈਗੀ ਆ ਜਿਸ ਨੇ ਕਿਹਾ ਆ ਵੀ ਅਕਾਵੀ ਜਿਹੜੀ 5.5 ਸਾਲ ਪਹਿਲਾਂ ਜਿਸ ਨੂੰ ਜਿਹੜਾ ਕਿਡਨੈਪ ਕੀਤਾ ਗਿਆ ਸੀ ਆਈਸਿਸ ਵੱਲੋਂ, ਉਹ ਕਹਿੰਦੇ ਪਏ ਉਹਦੇ ਜੀਂਦੇ ਹੋਣ ਦੀ ਆਸ ਹੈਗੀ ਆ। ਪਿਛਲੇ 5.5 ਸਾਲਾਂ ਤੋਂ ਨਿਊਜ਼ੀਲੈਂਡ ਦੀ ਗਵਰਨਮੈਂਟ ਤੇ ਹੋਰ ਰੈੱਡ ਕਰਾਸ ਤੇ ਹੋਰ ਬਹੁਤ ਸਾਰੇ ਨੇ ਜਿਹੜੇ ਨਿਊਜ਼ ਤੇ ਮੀਡੀਆ ਆਊਟਲੈਟਸ ਆ, ਉਹਨਾਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜਾ ਬੰਦ ਕੀਤਾ ਹੋਇਆ ਸੀਗਾ ਵੀ ਇੱਕ ਤਰ੍ਹਾਂ ਦੇ ਨਾਲ ਆਈਸਿਸ ਨੂੰ ਜਿਹੜੀ ਆ ਉਹਦਾ ਫਾਇਦਾ ਨਾ ਹੋਵੇ, ਉਹਨਾਂ ਦੀ ਮਸ਼ਹੂਰੀ ਨਾ ਹੋਵੇ। ਸੋ ਇਹ ਹੁਣ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ। ਸੋ ਅਗਰ ਉਹ ਜੀਂਦੀ ਪਾਈ ਗਈ ਇੰਨੇ ਸਾਲਾਂ ਬਾਅਦ ਤੇ ਫਿਰ ਵਧੀਆ ਹੋਊਗਾ ਪਰਿਵਾਰ ਦੇ ਲਈ ਵੀ। 62 ਸਾਲਾਂ ਦੀ ਨਰਸ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰੈੱਡ ਕਰਾਸ ਲਈ ਕੰਮ ਕਰਦੀ ਸੀ, ਉਸ ਨੂੰ ਆਈਸਿਸ ਦੇ ਜਿਹੜੇ ਅੱਤਵਾਦੀ ਆ ਉਹਨਾਂ ਵੱਲੋਂ 2013 ਸੰਨ ਦੇ ਵਿੱਚ ਕਿਡਨੈਪ ਕੀਤਾ ਗਿਆ ਸੀ। ਜੀ ਜੀ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਐਕਸਪਰਟ ਜਿਹੜੇ ਮਿਡਲ ਈਸਟ ਦੇ ਰਿਲੇਸ਼ਨ ਦੇ ਉੱਤੇ ਆ, ਉਹਨਾਂ ਦਾ ਕਹਿੰਦੇ ਇੱਕ ਮੰਨਣਾ ਹੈ ਵੀ ਜਿਹੜਾ ਇਜ਼ਰਾਈਲ ਤੇ ਪੈਲਸਤੀਨ ਦਾ ਪੀਸ ਪ੍ਰੋਸੈਸ ਆ, ਜਿਹੜਾ ਸ਼ਾਂਤੀ ਵਾਲਾ ਹੁਣ ਜਿਹੜੀ ਪ੍ਰਕਿਰਿਆ ਉਹਨਾਂ ਦੀ ਚੱਲ ਰਹੀ ਸੀ, ਉਹ ਕਹਿੰਦੇ ਵੀ ਉਸ ਨੂੰ ਖ਼ਤਮ ਹੀ ਸਮਝਿਆ ਜਾਏ। ਅਤੇ ਇਸ ਟਾਈਮ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਵਾਲੇ ਵੱਖ-ਵੱਖ ਇਲਾਕਿਆਂ ਨੂੰ ਆਪਣੇ ਅੰਦਰ ਅਨੈਕਸ ਕਰਨ ਦੀਆਂ ਗੱਲਾਂ ਚਰਚਾਵਾਂ ਜਿਹੜੀਆਂ ਉਹ ਕਰ ਰਹੇ ਨੇ, ਉੱਧਰੋਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਉਹਨਾਂ ਨੂੰ ਜਿਹੜੀ ਪੂਰੀ ਹਮਾਇਤ ਮਿਲ ਰਹੀ ਆ। ਅਤੇ ਪੈਲਸਤੀਨ ਲੋਕ ਇਸ ਚੀਜ਼ ਤੋਂ ਖਾਸੇ ਜਿਹੜੇ ਉਹ ਨਾਖੁਸ਼ ਵੀ ਹੈਗੇ ਨੇ ਅਤੇ ਲੱਗਦਾ ਨਹੀਂ ਆ ਵੀ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਕੋਈ ਅਜਿਹੀ ਡੀਲ ਜਿਹੜੀ 2 ਸਟੇਟ ਡੀਲ ਆ ਉਹ ਬਣ ਸਕੇਗੀ। ਨੋ ਡਾਊਟ ਇਜ਼ਰਾਈਲੀ ਜਿਹੜੇ ਆ ਲੋਕਾਂ ਦੇ ਨਾਲ, ਯਹੂਦੀ ਲੋਕਾਂ ਦੇ ਨਾਲ ਹਿਟਲਰ ਅਤੇ ਉਸ ਦੇ ਸਾਥੀਆਂ ਨੇ ਬਹੁਤ ਜ਼ਿਆਦਾ ਤੋਂ ਵੀ ਬਦਤਰ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਕੀਤਾ, ਉਹਨਾਂ ਦਾ ਜੈਨੋਸਾਈਡ ਕਤਲੇਆਮ ਜਿਹੜਾ ਉਹ ਕੀਤਾ, ਮਿਲੀਅਨਸ ਦੇ ਵਿੱਚ ਜਿਹੜੇ ਲੋਕ ਉਸ ਨੇ ਉਦੋਂ ਮਾਰੇ। ਅਤੇ ਹੁਣ ਜਿਹੜੇ ਜਦੋਂ ਇਹਨਾਂ ਨੂੰ ਇਹ ਥਾਂ ਦਿੱਤੀ ਗਈ ਆ ਮਿਡਲ ਈਸਟ ਵਾਲੇ ਇਲਾਕੇ ਦੇ ਵਿੱਚ ਜਿੱਥੇ ਕਹਿੰਦੇ ਆ ਵੀ ਸਾਡਾ ਘਰ ਹੋਣਾ ਚਾਹੀਦਾ ਆ, ਸੋ ਉਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਆ। ਪੈਲਸਤੀਨ ਵਾਲੇ ਲੋਕ ਉਹ ਕਹਿੰਦੇ ਵੀ ਨਹੀਂ ਇਹ ਸਾਡੀ ਆ, ਇਹ ਕਹਿੰਦੇ ਨੇ ਵੀ ਨਹੀਂ ਇਹ ਸਾਰੀ ਥਾਂ ਸਾਡੀ ਆ। ਸੋ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਮਸਲਾ ਬਣਿਆ ਪਿਆ ਆ ਅਤੇ ਉਹਦੇ ਕਰਕੇ ਲੋਕ ਕੰਟਰੀਜ਼ ਆਪੋ ਆਪਣੀ ਸਪੋਰਟ ਜਿਹੜੀ ਆ ਵੱਖ-ਵੱਖ ਕੰਟਰੀਜ਼ ਇਹਨਾਂ ਦੋਨਾਂ ਪਾਸਿਓਂ ਕਰ ਰਹੀ ਆ ਅਤੇ ਉਹਦੇ ਕਰਕੇ ਪੂਰਾ ਮਿਡਲ ਈਸਟ ਦੇ ਵਿੱਚ ਰੌਲਾ ਗੌਲਾ ਜਿਹੜਾ ਉਹ ਵਧਿਆ ਹੋਇਆ। ਬਾਕੀ ਤੇਲ ਇੱਕ ਵੱਖਰੀ ਜਿਹੜੀ ਉਸ ਦੇ ਵਿੱਚ ਨਾਲ ਚੀਜ਼ ਜਿਹੜੀ ਉਹ ਜੁੜ ਕੇ ਆ ਜਾਂਦੀ ਆ। ਸੋ ਕਈ ਐਕਸਪਰਟਸ ਦੇ ਮੁਤਾਬਕ ਕਹਿੰਦੇ ਆ ਵੀ ਇਹ ਜਿਹੜਾ ਪ੍ਰੋਸੈਸ ਆ ਰਾਈਟ ਨਾਓ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਬਣਾਉਣ ਵਾਲਾ, ਉਸ ਨੂੰ ਡੈਡ ਹੀ ਜਿਹੜਾ ਸਮਝਿਆ ਜਾਵੇ। ਰਾਸ਼ਟਰਪਤੀ ਟਰੰਪ ਦਾ ਜਿਹੜਾ ਜਵਾਈ ਜਿਹੜਾ ਕਿ ਖੁਦ ਯਹੂਦੀ ਆ,
ਉਸ ਨੂੰ ਬੇਸਿਕਲੀ ਮੇਨ ਬੰਦਾ ਬਣਾ ਕੇ ਰੱਖਿਆ ਗਿਆ ਹੈ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ ਉਹ ਇੱਥੇ ਕੋਈ ਨਾ ਕੋਈ ਡੀਲ ਜਿਹੜੀ ਆ ਉਹ ਕਰੇਗਾ, ਪਰ ਲੱਗ ਰਿਹਾ ਕਹਿੰਦੇ ਵੀ ਉਹਨਾਂ ਦਾ ਉਹ ਜਿਹੜਾ ਸੁਪਨਾ ਆ ਉਹ ਵੀ ਸਾਕਾਰ ਨਹੀਂ ਹੋ ਸਕੇਗਾ। ਅਗਲੀ ਖਬਰ ਜਿਹੜੀ ਆ ਵੈਨਜ਼ੂਏਲਾ ਤੋਂ ਆ ਰਹੀ ਆ। ਚਾਈਨਾ ਨੇ ਹੁਣ ਇਹ ਕਿਹਾ ਆ ਵੀ ਜਿਹੜਾ US ਹੈਗਾ ਆ, ਯਾਨੀ ਕਿ ਸਾਡਾ ਮੁਲਕ, ਉਹ ਲੈਟਨ ਅਮਰੀਕਾ ਨੂੰ ਇੱਕ ਤਰ੍ਹਾਂ ਦੇ ਨਾਲ ਬੈਕ ਯਾਰਡ ਵਾਂਗ ਸਮਝ ਰਿਹਾ ਹੈਗਾ ਆ। ਕਹਿੰਦੇ ਵੀ ਆਪਣੀ ਮਰਜ਼ੀ ਦੇ ਨਾਲ ਅਮਰੀਕਾ ਵਾਲੇ ਜਿਹੜੇ ਆ, ਜਿੰਨੀਆਂ ਵੀ ਲੇਟਨ ਅਮਰੀਕਾ ਦੇ ਮੁਲਕ ਹੈਗੇ ਆ, ਉਹਨਾਂ ਦੇ ਵਿੱਚ ਪੋਲੀਟੀਕਲੀ ਇੰਟਰਫੀਅਰ ਕਰਦਾ ਰਹਿੰਦਾ ਆ। ਇਹ ਸਾਰਾ ਮਾਮਲਾ ਜਿਹੜਾ ਆ ਹੁਣ ਜਿਹੜਾ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਮਦੂਰੋ ਦੀ ਚਾਈਨਾ ਵੱਲੋਂ ਸਪੋਰਟ ਕੀਤੀ ਗਈ ਆ, ਜਿਨ੍ਹਾਂ ਨੇ $60 ਬਿਲੀਅਨ ਦੇ ਕਰੀਬ ਕਹਿੰਦੇ ਵੀ ਚਾਈਨਾ ਵਾਲੇ ਅਸੀਂ ਇਨਵੈਸਟ ਕਰਾਂਗੇ ਵੈਨਜ਼ੂਏਲਾ 'ਚ। ਉਹ ਤੋਂ ਬਾਅਦ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੰਪਿਓ ਆ, ਉਹਨਾਂ ਦਾ ਬਿਆਨ ਆਇਆ ਵੀ ਚਾਈਨਾ ਨੂੰ ਇੱਥੇ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਸੋ ਉਸ ਬਿਆਨ ਤੋਂ ਬਾਅਦ ਜਿਹੜਾ ਚਾਈਨਾ ਵਾਲਿਆਂ ਨੇ ਇਹ ਆਪਣਾ ਬਿਆਨ ਦਾਗਿਆ ਹੈਗਾ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਮਾਲ ਆਫ ਅਮਰੀਕਾ ਦੇ ਵਿੱਚ ਜਿਹੜੇ ਲੋਕ ਖਾਸੇ ਜਿਹੜੇ ਨਾਰਾਜ਼ ਵੀ ਹੋਏ। ਇੱਕ 5 ਸਾਲਾਂ ਦੇ ਮੁੰਡੇ ਨੂੰ ਉੱਥੋਂ ਤੀਜੀ ਮੰਜ਼ਿਲ ਤੋਂ ਧੱਕਾ ਮਾਰ ਦਿੱਤਾ ਗਿਆ ਸੀਗਾ, ਤੇ ਪਰ ਹੁਣ ਲੋਕ ਉਸ ਦੀ ਮਦਦ ਦੇ ਲਈ ਇਕੱਠੇ ਹੋ ਰਹੇ ਨੇ। ਇੱਕ GoFundMe ਪੇਜ ਜਿਹੜੇ ਬਣਾਉਣ ਤੋਂ ਬਾਅਦ 'ਚ ਕਹਿੰਦੇ ਆ ਉਸ ਨੂੰ ਤਕਰੀਬਨ ਹੁਣ ਤੱਕ $6.5 ਲੱਖ ਜਿਹੜਾ ਆ ਉਸ ਦੇ ਇਲਾਜ ਦੇ ਲਈ ਉਹਨਾਂ ਨੇ ਇਕੱਠਾ ਕੀਤਾ ਆ। ਸੋ 5 ਸਾਲ ਦਾ ਜਿਹੜਾ ਬੱਚਾ ਸੀਗਾ, ਜਿਸ ਨੂੰ ਕਿ ਤੀਜੀ ਮੰਜ਼ਿਲ ਤੋਂ 3rd ਫਲੋਰ ਬਾਲਕਨੀ ਤੋਂ ਉਸ ਨੂੰ ਜਿਹੜਾ ਧੱਕਾ ਮਾਰ ਦਿੱਤਾ ਗਿਆ ਸੀ। ਇੱਕ ਜਿਹੜੀ ਆ ਕੋਈ ਫਾਈਟ ਆ, ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕੀ ਜਿਹੜੇ ਉਸ ਦੇ ਪਿੱਛੇ ਜਿਹੜੇ ਬਹੁਤੇ ਕਾਰਨ ਰਹੇ, ਅਤੇ ਇਸ ਟਾਈਮ ਆਪਣੇ ਜ਼ਿੰਦਗੀ ਮੌਤ ਦੇ ਸਫ਼ਰ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਹੈਗਾ ਆ, ਅਤੇ ਲੋਕਾਂ ਨੇ ਉਸ ਦੇ ਇਲਾਜ ਦੇ ਲਈ $6.5 ਲੱਖ ਜਿਹੜਾ ਉਹ ਇਕੱਤਰ ਕੀਤਾ ਹੋਇਆ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਸੈਨੋਜ਼ੇ ਆ ਸਾਡਾ ਸ਼ਹਿਰ, ਜਿੱਥੇ ਆਪਣਾ ਮੇਨ ਸਟੂਡੀਓ ਹੈਗਾ, ਕਹਿੰਦੇ ਵੀ ਹੋਮਲੈਸ ਜਿਹੜੇ ਆ ਬਹੁਤ ਵੱਡੀ ਪ੍ਰੋਬਲਮ ਇੱਥੇ ਬਣ ਗਈ ਹੈਗੀ ਆ। ਅਮਰੀਕਾ ਦੇ 3 ਟੌਪ ਦੇ ਜਿਹੜੇ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਹੋਮਲੈਸ ਰਹਿੰਦੇ ਆ, ਉਹ ਸੈਨੋਜ਼ੇ ਆ ਗਿਆ ਹੈਗਾ। ਲੋਕ ਇੰਨੇ ਕਈ ਫੈਡਅਪ ਹੋਏ ਹੈਗੇ ਆ ਹੋਮਲੈਸ ਲੋਕਾਂ ਤੋਂ, ਕਿਉਂਕਿ ਉਹ ਇੰਨਾ ਜ਼ਿਆਦਾ ਜਿਹੜਾ ਗਾਰਬੇਜ ਇਕੱਠਾ ਕਰਦੇ ਮਟੀਰੀਅਲ, ਤੇ ਆਪ ਉਹ ਵਲੰਟੀਅਰ ਕਰਕੇ ਕਲੀਨ ਅਪ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਸੈਨੋਜ਼ੇ ਦੇ ਵਿੱਚ ਫਸਟ ਸਟਰੀਟ ਤੇ ਇੱਕ ਵੈਸਟ ਸਟਰੀਟ ਦੇ ਲਾਗੇ ਛਾਗੇ ਜਿਹੜੇ ਲੋਕਲ ਲੋਕ ਜਿਹੜੇ ਰਹਿੰਦੇ ਆ, ਉਹਨਾਂ ਨੇ ਆਪਣੇ ਵਲੰਟੀਅਰ ਇਕੱਠੇ ਕਰਕੇ ਜਿਹੜਾ ਸਾਰਾ ਜਿਹੜਾ ਇਹ ਇੱਦਾਂ ਦਾ ਮਟੀਰੀਅਲ ਇਕੱਠਾ ਕੀਤਾ ਜਾਂਦਾ ਆ ਹੋਮਲੈਸ ਲੋਕਾਂ ਵੱਲੋਂ, ਉਹਨੂੰ ਇਕੱਠਾ ਕਰਕੇ ਕਲੀਨ ਅਪ ਕਰਨਾ ਸ਼ੁਰੂ ਕੀਤਾ ਹੈ। ਕਹਿੰਦੇ ਥੋੜ੍ਹੇ ਦਿਨਾਂ ਦੇ ਵਿੱਚ ਉਹਨਾਂ ਨੇ 1 ਲੱਖ ਪਾਉਂਡ ਜਿਹੜਾ ਮਟੀਰੀਅਲ ਆ ਉਹ ਇਕੱਠਾ ਕੀਤਾ। ਉਹਦੇ 'ਚ ਕੀ ਹੁੰਦਾ ਹੈ, ਬਹੁਤ ਸਾਰੇ ਜਿਹੜੇ ਸ਼ਾਪਿੰਗ ਕਾਰਟਸ ਹੁੰਦੇ ਆ, ਹੋਰ ਟੈਂਟਸ, ਹੋਰ ਇੱਦਾਂ ਦਾ ਜਿਹੜਾ ਮਟੀਰੀਅਲ ਆ ਉਹ ਇਕੱਠਾ ਉੱਥੇ ਪਿਆ ਰਹਿੰਦਾ ਆ। ਬਾਅਦ 'ਚ ਮੁਸ਼ਕਾਂ ਦਾ ਆ, ਮੋਸਕੀਟੋਜ਼, ਮੱਖੀਆਂ ਆਉਂਦੀਆਂ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਬੇ ਏਰੀਏ ਦੇ ਅਪਸੈਟ ਹੈਗੇ ਆ। ਇਕੱਲਾ ਸੈਨੋਜ਼ੇ ਨਹੀਂ, ਓਕਲੈਂਡ, ਉੱਧਰ ਸਟਾਕਟਨ, ਸੈਨ ਫਰਾਂਸਿਸਕੋ 'ਚ ਬਹੁਤ ਵੱਡੀ ਪ੍ਰੋਬਲਮ ਆ। ਆਪਾਂ ਦੇਖਦੇ ਹਾਂ ਜਾਂ ਸਵੇਰ ਨੂੰ ਵੀ ਆਨੇ ਸਟੂਡੀਓ 'ਤੇ ਕਿਸ ਤਰ੍ਹਾਂ ਜਿਹੜੀ ਆ ਹਾਈਵੇਜ਼ ਦੇ ਉੱਤੇ ਵੀ ਜਿਹੜਾ ਕਲੀਨ ਅਪ ਕਰਨ ਲੱਗੀਆਂ ਹੁੰਦੀਆਂ ਵੱਡੀਆਂ ਵੱਡੀਆਂ ਟੀਮਸ ਨਾਲ ਪੁਲਿਸ ਹੁੰਦੀ ਆ। ਇੱਕ ਦਿਨ ਕਲੀਨ ਕਰਦੇ, ਦੂਜੇ ਦਿਨ ਫੇਰ ਉੱਥੇ ਟੈਂਟ ਲੱਗੇ ਹੋਏ ਹੁੰਦੇ ਆ। ਬਿਲਕੁਲ ਜੀ, ਬਹੁਤ ਔਖਾ ਜਿਹੜਾ ਕੰਮ ਆ ਇਹਨਾਂ ਏਜੰਸੀਆਂ ਦੇ ਲਈ ਵੀ ਔਖਾ ਹੋਇਆ ਪਿਆ ਆ, ਕਿਉਂਕਿ ਉਹ ਵੀ ਕਿਸੇ ਪਾਸੇ ਜਿਹੜੇ ਉਹ ਜਾਂਦੇ ਨਹੀਂ, ਬਹੁਤ ਜ਼ਿਆਦਾ ਪ੍ਰੋਬਲਮ ਆ ਉਹ ਆ ਰਹੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੇ ਦੱਸੀ ਜਾਈਏ, ਟਾਈਗਰ ਵੁਡਸ ਗੋਲਫ ਦਾ ਇੱਕ ਟਾਈਮ ਦੇ ਉੱਤੇ ਚੋਟੀ ਦਾ ਜਿਹੜਾ ਪਲੇਅਰ ਰਿਹਾ, ਉਸ ਨੇ ਕਿੰਨੇ ਸਾਲਾਂ ਬਾਅਦ ਜਾ ਕੇ ਇੱਕ ਵਾਰੀ ਫਿਰ ਜਿਹੜੇ US ਮਾਸਟਰਸ ਟੂਰਨਾਮੈਂਟ ਆ ਕੱਲ੍ਹ ਜਿਹੜਾ ਉਹ ਜਿੱਤਿਆ। 43 ਸਾਲਾਂ ਦਾ ਟਾਈਗਰ ਵੁਡਸ, ਜਿਸ ਦਾ ਬਹੁਤ ਚਰਚਿਤ ਵਿਵਾਦਾਂ ਦੇ ਕਰਕੇ ਰਿਹਾ, ਆਪਣੀ ਜਨਾਨੀ ਨੂੰ ਕੁੱਟਣ ਦੇ ਲਈ ਅਤੇ ਉਹਦੇ ਵੱਖ-ਵੱਖ ਹੋਰ ਔਰਤਾਂ ਦੇ ਨਾਲ ਜਿਹੜੇ ਆ ਸੰਬੰਧ ਰਹਿਣ ਦੇ ਕਰਕੇ, ਅਤੇ ਹੁਣ ਉਸਨੇ ਆਪਣਾ 15ਵਾਂ ਮੇਜਰ ਜਿਹੜਾ ਉਹ ਜਿੱਤਿਆ ਆ। ਅਤੇ ਲੋਕ ਉਸ ਦੀ ਹੁਣ ਇਸ ਗੱਲੋਂ ਵੀ ਸ਼ਲਾਘਾ ਜਿਹੜੀ ਉਹ ਕਰ ਰਹੇ ਨੇ ਵੀ ਐਟਲੀਸਟ ਉਹਨੇ ਡਿਟਰਮੀਨੇਸ਼ਨ ਜਿਹੜੀ ਹਾਰੀ ਨਹੀਂ, ਹੌਸਲਾ ਜਿਹੜਾ ਉਹ ਰੱਖਿਆ ਅਤੇ ਉਸਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਆ। ਅਤੇ ਜਾਂਦੇ ਜਾਂਦੇ ਜ਼ਰੂਰ ਆਪਾਂ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਅੱਜ ਟੈਕਸ ਡੇ ਹੈਗਾ ਆ। ਸੋ ਅੱਜ ਲਾਸਟ ਦਿਨ ਹੈਗਾ ਆ IRS ਨੂੰ ਜਿਹੜਾ ਤੁਸੀਂ ਆਪਣਾ ਜਿਹੜਾ ਟੈਕਸ ਰਿਟਰਨ ਭਰਨਾ ਹੈਗਾ ਆ। ਸੋ ਤੁਹਾਡੇ ਕੋਲ ਰਾਤ ਤੱਕ ਦਾ ਹੈਗਾ, ਮਿਡਨਾਈਟ ਤੱਕ ਦਾ ਤੁਹਾਡੇ ਕੋਲ ਸਮਾਂ ਹੈਗਾ ਆ। ਉਸ ਤੋਂ ਪਹਿਲਾਂ ਜਿਹੜਾ ਉਹ ਜ਼ਰੂਰ ਤੁਸੀਂ ਭਰ ਦਿਓ। ਇਸ ਤੋਂ ਪਹਿਲਾਂ ਵੀ ਤੁਹਾਨੂੰ ਜਿਹੜਾ ਉਸ ਦੇ ਵਿੱਚ ਕੋਈ ਜਿਹੜਾ ਉਹ ਜੁਰਮਾਨਾ ਹੋ ਸਕੇ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਮੇਨ ਮੈਸੇਚਿਊਸਟ ਦੇ ਵਿੱਚ ਛੁੱਟੀ ਸੀ, ਸੋ ਉਹਨਾਂ ਦੇ ਕੋਲ ਜਿਹੜਾ ਐਕਸਟਰਾ ਦਿਨ ਹੈਗੇ ਆ, ਪਰ ਬਾਕੀ ਆਲਮੋਸਟ ਬਾਕੀ ਸਾਰੇ ਅਮੈਰੀਕਨਸ ਦੇ ਲਈ
ਜਿਹੜਾ ਆ ਇਹ ਅੱਜ ਅਖੀਰਲਾ ਦਿਨ ਹੈਗਾ ਆ। ਸੋ ਜ਼ਰੂਰ ਆਪੋ ਆਪਣਾ ਜਿਹੜਾ ਆ ਉਹ ਟੈਕਸ ਰਿਟਰਨ ਜਿਹੜਾ ਭਰੋ। ਅਤੇ IRS ਵਾਲੇ ਐਕਸਪੈਕਟ ਕਰ ਰਹੇ 153 ਮਿਲੀਅਨ ਜਿਹੜੇ ਇੰਡੀਵਿਜੂਅਲ ਲੋਕ ਜਿਹੜੇ ਆ ਉਹ ਟੈਕਸ ਰਿਟਰਨਸ ਭਰਨਗੇ 2018 ਦੀ ਇਨਕਮ ਦਾ। ਅਤੇ ਕੱਲ੍ਹ ਐਤਵਾਰ ਬਹੁਤ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਜਿਹੜੇ ਕੱਢੇ ਗਏ। ਸਟਾਕਟਨ, ਇਸੇ ਤਰ੍ਹਾਂ ਸਿਲਮੇ ਦੇ ਵਿੱਚ, ਲਾਸ ਐਂਜਲਸ 'ਚ, ਵੈਨਕੂਵਰ 'ਚ ਬਹੁਤ ਵੱਡਾ ਨਗਰ ਕੀਰਤਨ ਜਿਹਾ, ਬੇਕਰਸਫੀਲਡ ਦੇ ਵਿੱਚ, ਵੈਨਕੂਵਰ ਤਾਂ ਉੱਥੇ ਦੇ ਪ੍ਰਾਈਮ ਮਿਨਿਸਟਰ ਵੀ ਆਏ ਸੀ। ਸਾਡੇ ਸਟੂਡੀਓ, ਸਾਡਾ ਜਿਹੜਾ ਬੂਥ ਸੀਗਾ ਸਿਲਮਾ ਵਾਲਾ, ਉੱਥੇ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਕੇ ਸਾਨੂੰ ਮਿਲੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਜ਼ਰੂਰ ਰਾਜਕਨਵੀਰ ਸਿੰਘ ਜੀ ਬੇਨਤੀ ਕਰਨੀ ਆ ਵੀ ਪੰਜਾਬੀ ਰੇਡੀਓ USA ਵੱਲੋਂ ਜਿਹੜਾ ਆਪਣਾ ਫ੍ਰਿਜਨੋ ਦਾ ਆਫਿਸ ਆ ਉਹਦਾ ਆਪਾਂ ਉਦਘਾਟਨ ਕਰਨਾ ਹੈ ਇਸ ਸ਼ਨੀਚਰਵਾਰ ਨੂੰ 20 ਤਰੀਕ ਨੂੰ ਸ਼ਾਮ ਨੂੰ 6 ਤੋਂ 9 ਵਜੇ ਤੱਕ। ਉਹਦੇ ਬਾਰੇ ਪੂਰੀ ਡਿਟੇਲਸ ਅਸੀਂ ਪੂਰੀ ਹਫ਼ਤਾ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਿੰਨੇ ਸਪੋਰਟਰ ਹੈਗੇ, ਐਡਵਰਟਾਈਜ਼ਰ, ਸਾਰਿਆਂ ਨੂੰ ਬੇਨਤੀ ਆ ਵੀ ਉਸ ਪ੍ਰੋਗਰਾਮ ਦੇ ਵਿੱਚ ਪਰਿਵਾਰਾਂ ਸਮੇਤ ਜ਼ਰੂਰ ਆਓ ਜੀ। ਅਤੇ ਹੁਣ ਜਿਹੜੀ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।